ਅਨਅਥੋਰੀਟੇਟਿਵ ਸੋਰਸ ਤੋਂ ਇੱਕ ਪਿਕਚਰ ਮੋਟਰਸਾਈਕਲ ਦੇ ਉੱਤੇ ਜਿਸ ਦੇ ਵਿੱਚ ਅੱਗੇ ਇੱਕ ਜਿਹਨੂੰ ਨੌਜਵਾਨ ਰੂਪ 'ਚ ਦਿਖਾਇਆ ਗਿਆ ਔਰ ਕਿਤੇ ਨਾ ਕਿਤੇ ਇਹ ਵੀ ਮੈਂਸ਼ਨ ਕੀਤਾ ਗਿਆ ਕਿ ਜੀ ਇਹ ਉਹਨਾਂ ਦਾ ਸਾਥੀ ਪੱਪਲਪ੍ਰੀਤ ਹੈ। ਉਹਨਾਂ ਨੂੰ ਪਿੱਛੇ ਜਿਹੜਾ ਉਹ ਕੋਟ ਪੈਂਟ ਪਾ ਕੇ ਔਰ ਗੁਲਾਬੀ ਰੰਗ ਦੀ ਪੱਗ ਬੰਨ੍ਹ ਕੇ ਔਰ ਇਸ ਸਾਰੇ ਦੇ ਨਾਲ ਪ੍ਰਚਾਰਿਆ ਗਿਆ ਕਿ ਜੀ ਉਹ ਇੱਕ ਗੁਰਦੁਆਰੇ 'ਚ ਵੜੇ, ਉੱਥੋਂ ਉਹਨਾਂ ਨੇ ਭੇਸ ਬਦਲਿਆ, मोटरसाइकिल ते फरार होए। पहला एक गड्डी मर्सिडीज छड़ के दूजी लई, फिर मोटरसाइकिल। CRPF पुलिस दीयां धाड़ां जड़ियां ने वो सर्च ऑपरेशन कर रही ने घरां जां दूजियां 'च जाके कि जी इत्थे तां नहीं लुकिया जां उत्थे तां नहीं लुकिया। लेकिन जिहड़े नाकियां दे उत्ते पुलिस बिठाई हुई है पंजाब दे, उन्हां 'च नाके जरूर लगे हुए ने, चैकिंग नहीं है। उन्होंने पता है कि उन्होंने कस्टडी 'च उन्होंने जां मार दिता है जां एनकाउंटर बनाना है जां इन्ना टॉर्चर किया है, मुड़ के अपने फड़ लैण का कोई ड्रामा भी कर सकते हैं। एक इशू तो इन्नी गल हो रही है कि ग्राउंड ते की जबर जुल्म की लाइन चल रही है, वो वाल बहुतियां दा ध्यान नहीं है। इस वेले 139 सिख एक्टिविस्ट जिहड़े ने उन्होंने अरेस्ट करके ड्रैकोनियन लॉ जिन्हां ते बहुत सारे ते NSA लाया गया, उन्होंने जेलों के विच धक्किया गया। ਜਿਹੜੀਆਂ यूथ ऑर्गेनाइजेशनस पंथक एक्टिविस्ट ਜਾਂ फड़े जा रहे हैं ਜਾਂ ਉਹਨਾਂ ਨੂੰ ਤਲਬ ਕੀਤਾ ਜਾ ਰਿਹਾ ਜਾਂ ਉਹ ਆਪਣੇ ਘਰਾਂ ਤੋਂ ਅੱਗੇ ਪਿੱਛੇ ਨੇ। ਔਰ 700 ਤੋਂ ਜ਼ਿਆਦਾ ਜਿਹੜੇ ਸਿੱਖ ਐਕਟਿਵਿਸਟ ਔਰ ਸਿੱਖ ਪੋਲੀਟੀਕਲ ਫਿਗਰਸ ਨੇ ਉਹਨਾਂ ਨੂੰ ਡਿਟੇਨ ਕੀਤਾ। 1900 ਤੋਂ ਜ਼ਿਆਦਾ ਆਲਮੋਸਟ 2000 ਹਾਊਸ ਅਰੈਸਟ ਨੇ ਜਿਹਨੂੰ ਨਜ਼ਰਬੰਦੀ ਕਿਹਾ ਜਾਂਦਾ, ਉਹਨਾਂ ਨੂੰ ਘਰਾਂ ਚੋਂ ਨਹੀਂ ਨਿਕਲਣ ਦਿੱਤਾ ਜਾ ਰਿਹਾ। ਔਰ 3700 ਜਿਹੜੇ ਟਵਿੱਟਰ ਹੈਂਡਲ ਨੇ ਉਹ ਬੈਨ ਕੀਤੇ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼। ਮੈਂ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, आज 21 मार्च 2023 8 चेत नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, RCN ਕੇਬਲ, ਬੈਲਫਾਰ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਹਮੇਸ਼ਾ ਤਰ੍ਹਾਂ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਬਲਵਿੰਦਰ ਸਿੰਘ ਜੀ ਚੱਠਾ ਜੀ ਵੱਲੋਂ। ਸੋ ਉਹਨਾਂ ਨੇ ਜੋ ਪੰਜਾਬ ਦੇ ਵਿੱਚ ਅੱਜ ਕੱਲ੍ਹ ਜਿਹੜੇ ਹਾਲਾਤ ਬਣੇ ਨੇ ਉਹਦੇ ਉੱਪਰ ਜਿਹੜੀ ਚਿੰਤਾ ਦਾ ਜਿਹੜਾ ਪ੍ਰਗਟਾਵਾ ਕੀਤਾ ਹੈ ਔਰ ਇਹੀ ਕਿਹਾ ਹੈ ਕਿ ਜੋ ਹਾਲਾਤ ਜਿਹੜੇ ਬਣੇ ਹੋਏ ਨੇ ਸਿਰਫ ਉਸ ਦਾ ਇੱਕੋ ਇੱਕ ਹੱਲ ਹੈ, ਖਾਲਿਸਤਾਨ ਦੀ ਪ੍ਰਾਪਤੀ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਵਿੰਦਰ ਸਿੰਘ ਜੀ ਚੱਠਾ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਪਿਛਲੇ 4 ਦਿਨਾਂ ਤੋਂ ਹੀ ਜਿਹੜਾ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਇੰਟਰਨੈਸ਼ਨਲੀ ਜੋ ਮੀਡੀਆ ਦੇ ਵਿੱਚ ਜਿਹੜਾ ਉਹ ਹੈਗਾ ਭਾਈ ਅਮਰਿਤ ਸਿੰਘ ਜੀ ਹੋਰਾਂ ਵੱਲੋਂ। ਸੋ ਉਹਨਾਂ ਦਾ ਜਿਹੜਾ ਉਹਨਾਂ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਦੀ ਜਿਹੜੀ ਸੁਰੱਖਿਆ ਨੂੰ ਲੈ ਕੇ ਸਮੁੱਚੀ ਜਿਹੜੀ ਸਿੱਖ ਕੌਮ ਵਿੱਚ ਚਿੰਤਾ ਹੋਰ ਜਿਹੜੀ ਡੂੰਘੀ ਹੈ ਉਹ ਪਸਰਦੀ ਜਾ ਰਹੀ ਹੈ। ਜਦੋਂ ਕਿ ਭਾਰਤੀ ਸਟੇਟ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਮੋਟਰਸਾਈਕਲ ਦੇ ਭੇਸ ਬਦਲ ਕੇ ਜਿਹੜਾ ਬਚ ਨਿਕਲ ਜਿਹੜੀ ਕਹਾਣੀ ਨੂੰ ਵੱਡੇ ਪੈਮਾਨੇ ਤੇ ਜਿਹੜਾ ਉਹ ਪ੍ਰਚਾਰਿਆ ਜਾ ਰਿਹਾ ਹੈ। ਸੋ ਇਹ ਝੂਠੀ ਕਹਾਣੀ ਜਿਹੜੀ ਹੈ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਲੱਗਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।
ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ 4 ਦਿਨ ਤੋਂ ਜਦੋਂ ਤੋਂ ਫਰਾਈਡੇ ਉਹਨਾਂ ਨੇ ਆਪਰੇਸ਼ਨ ਦੇ ਨਾਂ ਥੱਲੇ ਪੰਜਾਬ ਦੇ ਵਿੱਚ ਸਿੱਖ ਨਸਲਕੁਸ਼ੀ ਦਾ ਇੱਕ ਨਵਾਂ ਢੰਗ ਤਰੀਕੇ ਦੇ ਨਾਲ ਦੌਰਾ ਸ਼ੁਰੂ ਕੀਤਾ, ਜਿਸ ਦੌਰਾਨ ਉਹਨਾਂ ਨੇ, ਕਿਉਂਕਿ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਪਿਛਲੇ ਦਿਨਾਂ 'ਚ ਕਿ ਉਹਨਾਂ ਦੀ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ, ਉਹਨਾਂ ਦੇ ਦਫ਼ਤਰ ਸਾਰੇ ਹੀ ਪੰਜਾਬ ਦੇ ਡਿਸਟ੍ਰਿਕਟ ਹੈੱਡਕੁਆਰਟਰਸ ਨੇ, ਵੈਲ ਇਕੁਇਪਡ, ਉਹਨਾਂ ਦਾ ਅਮਲਾ ਫੈਲ ਹੈ। ਉਹਨਾਂ ਨੇ ਸਟੇਟ ਦੇ ਕੋਲ ਜਿਹੜਾ ਲਾਅ ਐਂਡ ਆਰਡਰ ਹੁੰਦਾ ਉਸ ਦੀਆਂ ਧੱਜੀਆਂ ਉਡਾਉਂਦਿਆਂ ਪਹਿਲਾਂ ਹੀ ਜਿਹੜਾ ਹੈ ਉਹ ਸਾਰਾ ਕੰਟਰੋਲ ਲਿਆ ਹੋਇਆ ਹੈ। ਔਰ ਇਹ ਜਿਹੜਾ ਹਮਲਾ ਹੈ ਰੀਸੈਂਟ, ਜਿਸ ਦੇ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਭਾਗੀਦਾਰ ਹੀ ਨਹੀਂ, ਰਾਦਰ ਉਹ ਪਿਛਲੱਗ ਬਣ ਕੇ ਉਹਨਾਂ ਦੀ ਹਰ ਗੱਲ ਦੇ ਉੱਤੇ ਜਿਹੜਾ ਹੈ ਉਸ ਨੇ, ਭਗਵੰਤ ਮਾਨ ਨੇ ਆਪਣੀ ਚੀਫ ਮਿਨਿਸਟਰੀ ਕਾਇਮ ਰੱਖਣ ਦੇ ਲਈ ਸਟੇਟ ਦੇ ਹਿੱਤ, ਕਾਨਸਟੀਟਿਊਸ਼ਨਲੀ ਜਿਹੜੀ ਸਟੇਟ ਦੀ ਸੁਪਰਾਮੇਸੀ ਹੈ ਲਾਅ ਐਂਡ ਆਰਡਰ 'ਚ, ਉਹ ਸਭ ਨੂੰ ਸਰੈਂਡਰ ਕੀਤਾ ਹੈ। ਨਤੀਜੇ ਦੇ ਤੌਰ ਤੇ ਇਸ ਦੇ ਅਮਿਤ ਸ਼ਾਹ ਨਾਲ ਮਿਲਣ ਤੋਂ ਬਾਅਦ ਜਿਵੇਂ 18 ਕੰਪਨੀਆਂ, ਬਾਰਡਰ ਸਿਕਿਉਰਿਟੀ ਫੋਰਸ ਔਰ CRPF ਔਰ ਰੈਪਿਡ ਫੋਰਸ, ਵੈਸੇ ਤਾਂ ਅੱਧਾ ਪੰਜਾਬ ਵੈਸੇ ਹੀ BSF ਦੇ ਹਵਾਲੇ, ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਇਸ ਸਾਰੀ ਖੇਡ ਨੂੰ ਸ਼ੁਰੂ ਕੀਤਾ ਲਾਅ ਐਂਡ ਆਰਡਰ ਦੇ ਨਾਂ ਥੱਲੇ, ਔਰ ਅਸੀਂ ਲਗਾਤਾਰਤਾ ਨਾਲ, ਕਿਉਂਕਿ ਵੀਕਐਂਡ ਤੇ ਵੀ ਪ੍ਰੋਗਰਾਮ ਕੀਤੇ ਨੇ, ਅਸੀਂ ਦੱਸਿਆ ਕਿ ਵੀ ਕਿਵੇਂ ਇਹਨਾਂ ਨੇ ਅਜਨਾਲਾ ਇੰਸੀਡੈਂਟ ਨੂੰ ਇੱਕ ਸੈਂਟਰ 'ਚ ਰੱਖ ਕੇ ਉਹ ਨੈਰੇਟਿਵ, ਔਰ ਫਿਰ ਉਸ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਗਲੋਬਲ ਖਾਲਿਸਤਾਨੀ ਲਹਿਰ, ਔਰ ਅਲਟੀਮੇਟਲੀ ਉਸ ਨੂੰ ਜਾ ਕੇ ਜਿਹੜਾ ਦਫਨ ਕੀਤਾ ਇਹ ਸਾਰੇ ਨੂੰ, ਉਹ ISI ਪਾਕਿਸਤਾਨ ਦੇ ਖਾਤੇ ਵਿੱਚ ਕੀਤਾ। ਔਰ ਇਹੀ ਨੈਰੇਟਿਵ ਪਿਛਲੇ 4 ਦਿਨਾਂ ਤੋਂ ਬੜੇ ਜ਼ੋਰ ਸ਼ੋਰ ਦੇ ਨਾਲ ਚੱਲ ਰਿਹਾ, ਔਰ ਉਸ ਸਾਰੇ ਦਾ ਜ਼ਾਹਰ ਹੈ ਕਿ ਬੇਸ਼ੱਕ ਇਸ ਵੇਲੇ ਜਦੋਂ ਅਸੀਂ ਲੇਟੈਸਟ ਖਬਰਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੀ ਫੜੋਫੜੀ ਹੋਈ ਹੈ, ਕਿੰਨਿਆਂ ਦੇ ਉੱਤੇ NSA ਲਾਇਆ ਗਿਆ, ਔਰ ਇਸ ਤੋਂ ਪਹਿਲਾਂ ਕਿ ਅਸੀਂ ਗੱਲ ਕਰੀਏ ਕਿ ਕਿਹੜੀ ਫਾਲਸ ਸਟੋਰੀ ਜਿਹੜੀ ਉਹਨਾਂ ਦੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਐਸਕੇਪ ਦੀ, ਔਰ ਅਨਅਥੋਰੀਟੇਟਿਵ ਸੋਰਸ ਤੋਂ ਇੱਕ ਪਿਕਚਰ ਮੋਟਰਸਾਈਕਲ ਦੇ ਉੱਤੇ, ਜਿਸ ਦੇ ਵਿੱਚ ਅੱਗੇ ਇੱਕ ਜਿਹਨੂੰ ਨੌਜਵਾਨ ਰੂਪ 'ਚ ਦਿਖਾਇਆ ਗਿਆ, ਔਰ ਕਿਤੇ ਨਾ ਕਿਤੇ ਇਹ ਵੀ ਮੈਂਸ਼ਨ ਕੀਤਾ ਗਿਆ ਕਿ ਜੀ ਇਹ ਉਹਨਾਂ ਦਾ ਸਾਥੀ ਪੱਪਲਪ੍ਰੀਤ ਹੈ, ਲੇਕਿਨ ਉਹਨਾਂ ਨੂੰ ਪਿੱਛੇ ਜਿਹੜਾ ਹੈ ਉਹ ਕੋਟ ਪੈਂਟ ਪਾ ਕੇ ਔਰ ਗੁਲਾਬੀ ਰੰਗ ਦੀ ਪੱਗ ਬੰਨ੍ਹ ਕੇ, ਔਰ ਇਸ ਸਾਰੇ ਦੇ ਨਾਲ ਪ੍ਰਚਾਰਿਆ ਗਿਆ ਕਿ ਜੀ ਉਹ ਇੱਕ ਗੁਰਦੁਆਰੇ 'ਚ ਵੜੇ, ਉੱਥੋਂ ਉਹਨਾਂ ਨੇ ਭੇਸ ਬਦਲਿਆ, ਮੋਟਰਸਾਈਕਲ ਤੇ ਫਰਾਰ ਹੋਏ, ਪਹਿਲਾਂ ਇੱਕ ਗੱਡੀ ਮਰਸੀਡੀਜ਼ ਛੱਡ ਕੇ ਦੂਜੀ ਲਈ, ਫਿਰ ਮੋਟਰਸਾਈਕਲ ਆ। ਦਰਸ਼ਕ ਦੇਖ ਸਕਦੇ ਨੇ ਕਿਉਂਕਿ ਇਹ ਸਾਰੇ ਪਾਸੇ ਚੱਲ ਰਿਹਾ, ਔਰ ਅੱਜ ਸਾਰਾ ਦਿਨ ਫੋਨ ਕਾਲਾਂ ਦਾ ਸਿਲਸਿਲਾ ਇਸ ਨੂੰ ਲੈ ਕੇ ਹੀ ਸੀ। ਕਿਤੇ ਨਾ ਕਿਤੇ ਥੋੜੀ ਬਹੁਤ ਕਈਆਂ ਨੇ ਹੋਪ ਵੀ ਜਤਾਈ ਕਿ ਚਲੋ ਜੇ ਉਹ ਸੇਫ ਹੋਏ, ਕਈਆਂ ਨੇ ਫਿਕਰ ਵੀ ਜਤਾਇਆ ਕਿ ਜੀ ਇਹ ਤਾਂ ਜੇ ਇਵੇਂ ਹੋ ਗਿਆ ਕਿ ਜੀ ਉਹ ਛੱਡ ਕੇ ਦੌੜ ਗਿਆ, ਫਿਰ ਜਿਹੜਾ ਇਹ ਤਾਂ ਜਿਨ੍ਹਾਂ ਨੂੰ ਉਹ ਸੀਸ ਸਿਰ ਦੇਣ ਲਈ ਤਾਂ ਦੂਜੇ ਕਹਿੰਦਾ ਸੀ, ਉਹ ਉਹਨਾਂ ਦਾ ਕੀ ਇਮੇਜ ਹੋਏਗਾ। ਪਰ ਉਸ ਸਾਰੇ ਦੀ ਅਸੀਂ ਗੱਲ ਕਰਾਂਗੇ ਕਿਉਂਕਿ ਇਸ ਕਹਾਣੀ ਨੂੰ ਹੀ ਇੰਨੇ ਨਾਟਕੀ ਅੰਦਾਜ਼ ਦੇ ਵਿੱਚ ਪੁਲਿਸ ਵੱਲੋਂ ਔਰ ਹਕੂਮਤੀ ਔਰ ਉਹਨਾਂ ਦਾ ਜਿਹੜਾ ਪਿਛਲਾ ਗੋਦੀ ਮੀਡੀਆ ਪ੍ਰਸਾਰਿਆ ਜਾ ਰਿਹਾ ਕਿ ਬਾਕੀ ਪੰਜਾਬ ਦੇ ਵਿੱਚ ਕੀ ਚੱਲ ਰਿਹਾ, ਔਰ ਇਕੱਲੇ ਪੰਜਾਬ ਨਹੀਂ, ਆਲਮੋਸਟ 9 ਸਟੇਟਾਂ ਦੇ ਵਿੱਚ ਜਿਹੜਾ ਇਹਨਾਂ ਦੀ ਕਾਰਵਾਈ, ਕਿਉਂਕਿ ਇਹ ਕੋਈ ਪੰਜਾਬ ਦਾ ਤਾਂ ਇਹਨਾਂ ਨੇ ਤਾਂ ਅੰਗੂਠਾ ਲਾਇਆ ਹੋਇਆ ਭਗਵੰਤ ਮਾਨ ਨੇ, ਇਹ NIA ਆਪਰੇਸ਼ਨ ਜਿਹੜਾ ਹੈ ਉਸ ਨੇ ਪਿਛਲੇ ਸਾਰੇ ਪੀਰੀਅਡ 'ਚ ਕਿਸਾਨ ਲਹਿਰ ਤੋਂ ਲੈ ਕੇ ਹੁਣ ਤੱਕ ਜੋ ਐਕਟੀਵਿਟੀ ਹੋਈ ਉਹਦੇ 'ਚ ਕਿਸੇ ਨੇ ਕੋਈ ਟਵੀਟ ਰੀਟਵੀਟ ਕਰ ਦਿੱਤਾ ਜਾਂ ਕੋਈ ਪੋਸਟ ਫਾਰਵਰਡ ਕਰਤੀ ਜਾਂ ਕੋਈ ਵੀ ਜਿਹੜਾ ਥੋੜ੍ਹਾ ਬਹੁਤ ਵੀ ਸਿੰਪੈਥੈਟਿਕ ਜਿਹੜਾ ਸਿੱਖੀ ਜਾਂ ਪੰਥ ਦੀ ਗੱਲ, ਖਾਲਿਸਤਾਨ ਤਾਂ ਦੂਰ ਦੀ, ਉਹਨਾਂ ਨੂੰ ਚੱਕਿਆ ਜਾ ਰਿਹਾ ਹੈ, ਪੁੱਛਗਿੱਛ ਲਈ ਸੱਦਿਆ ਜਾ ਰਿਹਾ ਹੈ। ਉਹਨਾਂ 'ਚ ਕਿਸਾਨ ਲੀਡਰ ਵੀ ਨੇ, ਉਹਨਾਂ ਯੂਨੀਵਰਸਿਟੀਆਂ ਦੇ ਸਟੂਡੈਂਟਸ ਵੀ ਨੇ, ਉਹਨਾਂ ਦੇ ਵਿੱਚ ਜਿਹੜੇ ਆਮ ਸਿੱਖ ਐਕਟਿਵਿਸਟ ਨੇ ਉਹ ਵੀ ਨੇ, ਔਰ ਜਿਹੜੀ ਇੱਕ ਫਿਗਰ ਇਸ ਵੇਲੇ ਤੱਕ ਆਈ, ਕਿਉਂਕਿ ਇੱਕ ਇਸ਼ੂ ਤੇ ਇੰਨੀ ਗੱਲ ਹੋ ਰਹੀ ਹੈ ਕਿ ਗਰਾਊਂਡ ਤੇ ਕੀ ਜ਼ਬਰ ਜ਼ੁਲਮ ਦੀ ਲਾਈਨ ਚੱਲ ਰਹੀ ਹੈ ਉਹਦੇ ਵੱਲ ਬਹੁਤਿਆਂ ਦਾ ਧਿਆਨ ਨਹੀਂ ਹੈ। ਇਸ ਵੇਲੇ 139 ਸਿੱਖ ਐਕਟਿਵਿਸਟ ਜਿਹੜੇ ਨੇ ਉਹਨਾਂ ਨੂੰ ਅਰੈਸਟ ਕਰਕੇ ਡਰੈਕੋਨੀਅਨ ਲਾਅ, ਜਿਨ੍ਹਾਂ ਤੇ ਬਹੁਤ ਸਾਰਿਆਂ ਤੇ NSA ਲਾਇਆ ਗਿਆ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਧੱਕਿਆ ਗਿਆ। ਔਰ ਇਹ ਪਹਿਲੀ ਵਾਰ ਅਸੀਂ ਅੰਗਰੇਜ਼ਾਂ ਦੇ ਜ਼ਮਾਨੇ 'ਚ ਸੁਣਦੇ ਹੁੰਦੇ ਸੀ ਕਿ ਜੀ ਉਹਨਾਂ ਦੀ ਜਦੋਂ ਜ਼ਮਾਨੇ ਦੀਆਂ ਕਹਾਣੀਆਂ ਆਣੀਆਂ ਕਿ ਜੀ ਕਾਲਾ ਪਾਣੀ, ਔਰ ਜਦੋਂ ਸਿੱਖਾਂ ਦੀ ਕੁਰਬਾਨੀ ਦੀ ਲਿਸਟ ਆਉਂਦੀ ਸੀ
ਕਿ ਜੀ ਇੰਨਿਆਂ ਨੂੰ ਫਾਂਸੀ ਦਿੱਤੀ 108 ਨੂੰ, ਉਹਦੇ ਚੋਂ 93 ਸਿੱਖ, 2500 ਬੰਦਾ ਕਾਲੇ ਪਾਣੀ ਭੇਜਿਆ ਗਿਆ, ਉਹਦੇ ਚੋਂ 2100 ਸਿੱਖ। ਪਰ ਅੱਜ ਕਿਉਂਕਿ ਕਾਲਾ ਪਾਣੀ ਤਾਂ ਇਹਨਾਂ ਨੇ ਐਜ਼ ਏ ਟੂਰਿਸਟ ਸਪੌਟ ਡਿਵੈਲਪ ਕੀਤਾ ਹੋਇਆ ਅੰਡੇਮਾਨ ਨਿਕੋਬਾਰ ਦੇ ਥੱਲੇ, ਬਿਲਕੁਲ। ਔਰ ਨਵਾਂ ਜਿਹੜਾ ਇਹਨਾਂ ਨੇ ਕਾਲਾ ਪਾਣੀ ਬਣਾਇਆ ਜਿਹਦੇ 'ਚ ਬੜੀਆਂ ਖਤਰਨਾਕ ਜੇਲ੍ਹਾਂ ਔਰ ਖਤਰਨਾਕ ਉੱਥੋਂ ਦਾ ਸਾਰਾ ਮਾਹੌਲ, ਉਹ ਅਸਾਮ। ਔਰ ਹੁਣ ਇਹ ਨਵੇਂ ਕਾਲੇ ਪਾਣੀ 'ਚ ਅਸਾਮ 'ਚ ਬਿਨਾਂ ਟਰਾਇਲ ਕੀਤੇ, ਕਿਉਂਕਿ NSA ਲਾ ਦਿਓ ਕੋਈ ਸਾਲ ਤੱਕ 3-3 ਮਹੀਨੇ ਬਾਅਦ ਰਿਵਿਊ ਬੋਰਡ ਹੁੰਦਾ, ਉਹਨੂੰ ਕੌਣ ਪੁੱਛਦਾ ਹੈ, ਪਰ ਕੋਈ ਉਹ ਜਵਾਬਦੇਹੀ ਨਹੀਂ ਹੈ। ਜਦੋਂ ਕਿ ਆਮ ਕ੍ਰਾਈਮ ਦੇ ਵਿੱਚ ਵੀ 24 ਘੰਟੇ ਦੇ ਵਿੱਚ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਪੈਂਦਾ ਹੈ। ਸੋ ਇਹ ਜਿਹੜੇ 139 ਤੋਂ ਜ਼ਿਆਦਾ, ਇਹ ਤਾਂ ਮੈਂ 24 ਘੰਟੇ ਪਹਿਲਾਂ ਦੀਆਂ ਫਿਗਰਸ ਨੇ ਹੁਣ ਤੱਕ ਤਾਂ, ਕਿਉਂਕਿ ਅੱਜ ਵੀ ਜਦੋਂ ਸਾਡੀ ਗੱਲ ਹੋਈ ਸੋ ਬਹੁਤ ਸਾਰੀਆਂ ਜਿਹੜੀਆਂ ਯੂਥ ਆਰਗੇਨਾਈਜੇਸ਼ਨਸ, ਪੰਥਕ ਐਕਟਿਵਿਸਟ ਜਾਂ ਫੜੇ ਜਾ ਰਹੇ ਨੇ ਜਾਂ ਉਹਨਾਂ ਨੂੰ ਤਲਬ ਕੀਤਾ ਜਾ ਰਿਹਾ ਜਾਂ ਉਹ ਆਪਣੇ ਘਰਾਂ ਤੋਂ ਅੱਗੇ ਪਿੱਛੇ ਨੇ। ਔਰ 700 ਤੋਂ ਜ਼ਿਆਦਾ ਜਿਹੜੇ ਸਿੱਖ ਐਕਟਿਵਿਸਟ ਔਰ ਸਿੱਖ ਪੋਲੀਟੀਕਲ ਫਿਗਰਸ ਨੇ ਉਹਨਾਂ ਨੂੰ ਡਿਟੇਨ ਕੀਤਾ। ਇਹ ਜਿਹੜੀ ਉੱਪਰਲੀ ਫਿਗਰ ਹੈ 139, ਉਹ ਨੇ ਜਿਨ੍ਹਾਂ ਨੂੰ ਆਲਰੇਡੀ ਡਰੈਕੋਨੀਅਨ ਲਾਜ਼, ਕਿਸੇ ਤੇ ਕੋਈ ਪਬਲਿਕ ਜਿਹੜਾ ਯੂਆਪਾ ਲਾਇਆ ਹੋਏਗਾ, ਜ਼ਿਆਦਾ ਤੇ NSA ਲਾਇਆ, ਔਰ 700 ਤੋਂ ਜ਼ਿਆਦਾ ਜਿਹੜੀਆਂ ਨੇ ਪੋਲੀਟੀਕਲ ਫਿਗਰਸ ਉਹਨਾਂ ਨੂੰ ਡਿਟੇਨ ਕੀਤਾ ਹੋਇਆ। ਔਰ 1900 ਤੋਂ ਜ਼ਿਆਦਾ ਆਲਮੋਸਟ 2000 ਹਾਊਸ ਅਰੈਸਟ ਨੇ, ਜਿਹਨੂੰ ਨਜ਼ਰਬੰਦੀ ਕਿਹਾ ਜਾਂਦਾ, ਉਹਨਾਂ ਨੂੰ ਘਰਾਂ ਚੋਂ ਨਹੀਂ ਨਿਕਲਣ ਦਿੱਤਾ ਜਾ ਰਿਹਾ। ਔਰ 3700 ਜਿਹੜੇ ਟਵਿੱਟਰ ਹੈਂਡਲ ਨੇ ਉਹ ਬੈਨ ਕੀਤੇ ਗਏ ਨੇ। ਔਰ ਅਸੀਂ ਅੱਗੇ ਜੋ ਡਿਸਕਸ਼ਨ ਚੱਲੇਗੀ ਇਸ ਤੇ ਗੱਲ ਕਰਾਂਗੇ ਕਿ ਜਿਨ੍ਹਾਂ ਦੇ ਟਵਿੱਟਰ ਹੈਂਡਲ ਜਾਂ ਇੰਡੀਆ 'ਚ ਜਿਨ੍ਹਾਂ ਦੇ ਟਵੀਟ ਬਲੌਕ ਕੀਤੇ ਗਏ, ਉਹਨਾਂ 'ਚ ਜਗਮੀਤ ਸਿੰਘ NDP ਦਾ ਲੀਡਰ ਜਿਹੜਾ ਉਹ ਵੀ ਹੈ, ਟਿਮ ਉੱਪਲ ਜਿਹੜਾ ਵੱਡੀ ਕੈਨੇਡਾ ਦੀ ਦੂਸਰੀ ਪਾਰਟੀ ਕੰਜ਼ਰਵੇਟਿਵ ਦਾ ਡਿਪਟੀ ਲੀਡਰ ਹੈ ਉਹ ਵੀ ਹੈ, ਔਰ ਹੋਰ ਬਹੁਤ ਸਾਰੇ ਜਿਹੜੇ ਕਾਮਨਰ ਨੇ ਜਿਨ੍ਹਾਂ ਦਾ ਕੋਈ ਲਾਗਾ ਦੇਗਾ ਵੀ ਨਹੀਂ ਹੈ ਕੋਈ ਖਾਲਿਸਤਾਨੀ ਐਕਟਿਵਿਜ਼ਮ, ਪਰ ਉਹ ਸਮੇਂ-ਸਮੇਂ ਜਾਂ ਕਿਸਾਨ ਲਹਿਰ ਦੇ ਵੇਲੇ ਸਪੋਰਟ ਦੇ ਵਿੱਚ ਟਵੀਟ ਕਰਦੇ ਸੀ। ਉਹਨਾਂ ਸਾਰਿਆਂ ਦੇ ਵੀ ਜਿਹੜੇ ਨੇ ਇਸ ਵੇਲੇ 3700 ਟਵਿੱਟਰ ਹੈਂਡਲ ਜਿਹੜੇ ਨੇ ਉਹਨਾਂ ਨੇ ਬੈਨ ਕੀਤੇ ਨੇ। 2200 ਤੋਂ ਜ਼ਿਆਦਾ ਇੰਸਟਾਗ੍ਰਾਮ ਤੇ ਫੇਸਬੁੱਕ ਪੇजेस ਬੈਨ ਕੀਤੇ ਗਏ ਨੇ, 2200। ਔਰ ਪ੍ਰੈਸ ਮੀਡੀਆ ਸੈਂਸਰਸ਼ਿਪ ਦਾ ਇਹ ਹਾਲ ਹੈ ਵੀ ਹੁਣ ਇਹ ਕਿਹਾ ਜਾ ਰਿਹਾ ਕਿ ਜੀ ਬਹੁਤ ਸਾਰਿਆਂ 'ਚ ਅਸੀਂ ਇੰਟਰਨੈਟ ਤਾਂ ਜਿਹੜਾ ਫਰਾਈਡੇ ਤੋਂ ਹੀ ਬੰਦ ਕੀਤਾ ਹੋਇਆ, ਅਜੇ ਵੀ ਜਿਹੜੇ ਕਰੂਸ਼ਲ ਸਪਾਟ ਜ਼ਿਲ੍ਹੇ ਨੇ ਅੰਮ੍ਰਿਤਸਰ, ਮੋਹਾਲੀ, ਗੁਰਦਾਸਪੁਰ, ਜਦੋਂ ਵੀ ਤੁਸੀਂ ਕਾਲ ਕਰਦੇ ਹੋ ਤੁਹਾਡੀਆਂ ਈਵਨ ਫੋਨ ਕਾਲਸ ਵੀ ਜਿਹੜੀਆਂ ਨੇ ਸਿਮ ਵਾਲੀਆਂ, ਔਰ ਨਾ ਕੋਈ ਟੈਕਸਟ ਰਿਸੀਵ ਹੁੰਦਾ ਹੈ, ਨਾ ਕੋਈ, ਜੇ ਕਿਸੇ ਕੋਲ ਐਮਰਜੈਂਸੀ ਹੈ, ਕਿਸੇ ਨੇ ਕਾਲ ਕਰਨਾ ਹੈ, SMS ਨਾਨ ਫੰਕਸ਼ਨਲ ਹੈ। ਸੋ ਅਜੇ ਵੀ ਕੁਝ ਸਪਾਟਸ ਨੂੰ ਛੱਡ ਕੇ ਬਾਕੀਆਂ ਦੇ ਇਹ ਬੈਨ ਜਿਹੜਾ ਬਰਾਬਰ ਜਾਰੀ ਹੈ। ਔਰ ਇਹ ਰਿਪੋਰਟ ਅਸੀਂ ਵਾਸ਼ਿੰਗਟਨ ਪੋਸਟ ਦੀ ਗੱਲ ਕੀਤੀ ਸੀ ਕਿ ਉਹਨਾਂ ਨੇ ਆਪਣੀ ਸਟੋਰੀ ਦਾ ਟਾਈਟਲ ਹੀ ਇਹ ਦਿੱਤਾ ਕਿ ਇੰਟਰਨੈਟ ਡਾਊਨ ਫॉर 29 ਮਿਲੀਅਨ ਪੀਪਲ। ਹੁਣ ਸਭ ਕੁਝ ਇੰਟਰਨੈਟ ਨਾਲ ਜੁੜਿਆ ਹੋਇਆ, ਔਰ ਕਿਵੇਂ ਇਹ ਫਰਾਈਡੇ ਤੋਂ ਔਰ ਹੁਣ ਕੁਝ ਥਾਵਾਂ ਤੇ ਉਹਨੂੰ ਵੀਰਵਾਰ ਤੱਕ ਜਿਹੜਾ ਉਹ ਐਕਸਟੈਂਡ ਕੀਤਾ ਜਾ ਰਿਹਾ। ਔਰ ਉਹਦੇ 'ਚ ਜ਼ਾਹਰ ਹੈ ਕਿ ਇਸ ਸਾਰੇ ਤੋਂ ਬਾਅਦ ਅਨੰਦਪੁਰ ਟਾਈਮਸ ਦੇ ਥੱਲੇ ਉਹਨਾਂ ਨੇ ਇਹ ਮੈਸੇਜ ਵੀ ਸਿੱਖਾਂ ਨੂੰ ਦਿੱਤਾ ਹੈ, ਇਫ ਯੂ ਆਰ ਬੀਇੰਗ ਅਟੈਕਡ ਫॉर ਬੀਇੰਗ ਏ ਸਿੱਖ, ਫਾਈਟ ਬੈਕ ਐਜ਼ ਏ ਸਿੱਖ, ਨਾਟ ਐਜ਼ ਏ ਸੇਵੀਅਰ ਆਫ ਹਿਊਮਨ ਰਾਈਟਸ। ਕਿ ਵੀ ਇਹ ਜਿਹੜਾ ਹਮਲਾ ਹੈ ਸਾਡੀ ਸਿੱਖੀ ਤੇ ਹੈ, ਸਿੱਖਾਂ ਨੂੰ ਟਾਰਗੇਟ ਕੀਤਾ ਹੈ, ਪੰਜਾਬ ਨੂੰ ਟਾਰਗੇਟ ਕੀਤਾ ਹੈ। ਔਰ ਕੱਲੀ ਗੱਲ ਇਹ ਨਹੀਂ ਹੈ ਕਿ ਹੁਣ ਜੇ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਐਸਕੇਪ ਕਹਾਣੀ ਨੂੰ ਦਿੱਤਾ ਹੈ, ਉਸ ਦੇ ਮਲਟੀਪਲ ਐਟਲੀਸਟ 2-3 ਪਰਪਸ ਤਾਂ ਤੁਹਾਨੂੰ ਸਮਝ ਆਉਂਦੇ ਨੇ ਕੀ ਹੈ। ਇੱਕ ਤਾਂ ਇਹ ਹੈ ਕਿ ਲਗਾਤਾਰਤਾ ਨਾਲ ਜਿਹੜਾ ਇੱਕ ਪ੍ਰੈਸ਼ਰ ਬਿਲਟ ਹੋ ਰਿਹਾ ਹੈ, ਦੁਨੀਆ ਭਰ ਦੇ ਵਿੱਚ ਡਾਇਸਪੋਰਾ ਬਾਹਰ ਨਿਕਲਿਆ, ਜਿਹੜੇ ਲਗਾਤਾਰਤਾ ਨਾਲ ਪ੍ਰੋਟੈਸਟ ਵੀ ਜਾਰੀ ਨੇ, ਔਰ 3-4 ਥਾਵਾਂ ਦੇ ਉੱਤੇ ਤਾਂ ਇਸ ਕਿਸਮ ਦਾ ਜਿਹੜਾ ਦਬਾਅ ਡੈਮੋਸਟ੍ਰੇਟਰਸ ਦਾ ਬਣਿਆ ਕਿ ਇੰਡੀਅਨ ਗਵਰਨਮੈਂਟ ਨੇ ਜੇ ਅਮਰੀਕਾ ਦੇ ਚਾਰਜ ਡੀ ਅਫੇਅਰ, ਕਿਉਂਕਿ ਅਮਰੀਕਾ 'ਚ ਦਾ ਅੰਬੈਸਡਰ ਅਜੇ ਇੰਡੀਆ 'ਚ ਨਹੀਂ ਪਹੁੰਚਿਆ, ਹਾਲਾਂ LA ਦਾ ਮੇਅਰ, ਉਹਦੀ ਕਨਫਰਮੇਸ਼ਨ ਪਿਛਲੇ ਹਫ਼ਤੇ ਹੀ ਹੋਈ ਹੈ, ਪਰ ਅਜੇ ਉਹਨੇ ਆਪਣੇ ਕ੍ਰੀਡੈਂਸ਼ੀਅਲਸ ਨਹੀਂ ਦਿੱਤੇ। ਸੋ ਜਦੋਂ ਅੰਬੈਸਡਰ ਨਹੀਂ ਹੁੰਦਾ ਤੇ ਉਹਦੀ ਐਬਸੈਂਸ ਦੇ ਵਿੱਚ ਚਾਰਜ ਡੀ ਅਫੇਅਰ ਜਿਹੜਾ ਉਹ ਫੰਕਸ਼ਨ ਰਨ ਕਰਦਾ। ਸੋ ਸੈਨ ਫਰਾਂਸਿਸਕੋ ਵਾਲੀ ਘਟਨਾ ਤੋਂ ਬਾਅਦ ਉਹਨਾਂ ਦੇ ਇੰਡੀਅਨ ਗਵਰਨਮੈਂਟ ਨੇ ਇੱਥੋਂ ਦੇ ਸਟੇਟ ਡਿਪਾਰਟਮੈਂਟ ਰਾਹੀਂ ਔਰ ਚਾਰਜ ਡੀ ਅਫੇਅਰ ਨੂੰ ਪ੍ਰੋਟੈਸਟ ਕੀਤਾ ਹੈ ਕਿ ਭਾਈ ਇਹ ਤੁਹਾਡੀ ਜ਼ਿੰਮੇਵਾਰੀ ਹੈ ਸਾਡੇ ਇੰਟਰਸਟ ਸੇਫ ਕਰਨਾ। ਔਰ ਦੂਜਾ, ਔਰ ਕਹਾਣੀ ਵੀ ਕੱਢ ਲਈ ਕਿ ਜੀ ਹਮਲਾ
ਉਹਨਾਂ ਨੇ ਅੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ, ਦਰਵਾਜ਼ਿਆਂ ਨੂੰ ਫਲੈਮੇਬਲ ਮਟੀਰੀਅਲ ਸੁੱਟਿਆ ਪਰ ਅੱਗ ਨਹੀਂ ਲੱਗੀ, ਪਰ ਉਹਨਾਂ ਨੇ ਖਿੜਕੀਆਂ ਦੇ ਤੋੜਤੇ, ਦੂਜੇ ਕਰਤੇ। ਯੂਕੇ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਕਿ ਲੰਡਨ 'ਚ ਤਾਂ ਉਹਨਾਂ ਨੇ, ਚਲੋ ਉਹ ਤਾਂ ਅਸੀਂ ਕਿਹਾ ਸੀ ਕਿ ਇਹ ਲੰਡਨ ਵਾਲੇ ਹੀ ਵੰਡ ਕੇ ਉਹਨਾਂ ਨੂੰ ਇੰਡੀਆ ਦੇ ਕੇ ਆਏ ਸੀ, ਉਹ ਸਿੱਖਾਂ ਨੇ ਤਿਰੰਗਾ ਲਾ ਕੇ ਆਪਣਾ ਕੇਸਰੀ ਝੰਡਾ ਦੱਸਦਾ ਵੀ ਇੱਥੋਂ ਹੀ ਤੁਸੀਂ ਸਾਨੂੰ ਪਹਿਲਾਂ ਸਾਡਾ ਰਾਜ ਖੋਇਆ ਸੀ, ਫਿਰ ਤੁਸੀਂ ਇਹ ਕਰਤੂਤ ਕੀਤੀ ਸੀ, ਤਾਂ ਹੁਣ ਇੱਥੋਂ ਹੀ ਅਸੀਂ ਆਪਣਾ ਖਾਲਸਾ ਰਾਜ ਦਾ ਝੰਡਾ, ਖਾਲਿਸਤਾਨ ਦਾ ਜਿਹੜਾ ਹੈ ਉਹ ਚਲਾ ਦਿੱਤਾ ਹੈ। ਔਰ ਇਸੇ ਤਰੀਕੇ ਨਾਲ ਕੈਨੇਡਾ ਦੇ ਹਵਾਲੇ ਨਾਲ ਅਸੀਂ ਦੱਸਿਆ ਸੀ ਕਿ ਪ੍ਰੋਟੈਸਟ ਦਾ ਸਿਲਸਿਲਾ ਵੀ ਜਾਰੀ ਹੈ, ਔਰ ਸਰੀ ਦੇ ਵਿੱਚ ਜਿੱਥੇ ਕਿ ਉਹਨਾਂ ਦੇ ਕੌਂਸਲ ਜਨਰਲ ਨੇ ਇੰਡੀਆ ਦੇ ਨੇ ਆਣਾ ਸੀ, ਇੰਨੀ ਵੱਡੀ ਗਿਣਤੀ 'ਚ ਪ੍ਰੋਟੈਸਟਰ ਪਹੁੰਚੇ, ਪੱਕੇ ਮੋਰਚੇ ਲੱਗੇ ਹੋਏ ਨੇ ਬਹੁਤ ਸਾਰੀਆਂ ਥਾਵਾਂ ਤੇ, ਔਰ ਉਹਨਾਂ ਤੋਂ ਵੀ ਉਹ ਚੀਕਾਂ ਮਾਰ ਰਹੇ ਨੇ। ਔਰ ਇਸ ਗੱਲ ਦਾ ਜਦੋਂ ਇਹ ਪ੍ਰੋਟੈਸਟ ਵੀ ਕਰ ਰਹੇ ਨੇ, ਅੱਜ ਹੀ ਮੈਂ ਇੱਕ ਪੋਸਟ ਇਹਨਾਂ ਦੀ ਇੱਕ ਟੀਵੀ ਇੰਟਰਵਿਊ ਦੇਖ ਰਿਹਾ ਸੀ, ਫਸਟ ਪੋਸਟ ਇੱਕ ਟੀਵੀ ਚੈਨਲ ਹੈ, ਉਹਦੇ 'ਚ ਉਹਨਾਂ ਦੀ ਬੀਬੀ ਲਗਭਗ 20-22 ਮਿੰਟ ਦਾ ਉਹ ਸ਼ੋਅ ਕਰ ਰਹੀ ਹੈ, ਔਰ ਉਹ ਬਾਹਰਲੀਆਂ ਹਕੂਮਤਾਂ ਨੂੰ ਕਰਸ ਕਰ ਰਹੀ ਹੈ ਕਿ ਜੀ ਦੇਖੋ ਇੰਗਲੈਂਡ, ਯੂਕੇ ਹੋਏ, ਆਸਟ੍ਰੇਲੀਆ ਹੋਏ, ਕੈਨੇਡਾ ਹੋਏ, ਉਹਨਾਂ ਨੇ ਖਾਲਿਸਤਾਨ ਰੈਫਰੈਂਡਮ ਨਹੀਂ ਰੋਕਿਆ। ਐਸਾ ਕੀ ਹੈ ਜੇ ਅਸੀਂ ਕੁਬੈਕ ਵਾਲਿਆਂ ਨੂੰ ਜਿਹੜਾ ਉਹ ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ ਕਿ ਕੈਨੇਡਾ ਤੋਂ ਅੱਡ ਹੋਣ। ਯੂਕੇ ਵਾਲਿਆਂ ਨੂੰ ਸਮਝਣਾ ਚਾਹੀਦਾ ਹੈ ਜੇ ਅਸੀਂ IRA ਨੂੰ ਜਿਹੜਾ ਉਹ ਉਤਸ਼ਾਹਤ ਕਰੀਏ ਤੇ ਉਹਨਾਂ ਨੂੰ ਇਹ ਕਿਵੇਂ ਲੱਗੇਗਾ। ਔਰ ਫਿਰ ਉਹ ਸਾਰੇ ਚੁਬਾਵੇਲਾ ਕਰਕੇ ਕਿ ਜੀ ਇਹ ਸਿੱਖ ਇੰਨੇ ਕੋਈ ਪਾਵਰਫੁਲ ਹੋ ਗਏ ਨੇ, ਉਹਨਾਂ ਦੀ ਜਿਹੜਾ ਕੈਨੇਡਾ 'ਚੋਂ 2% ਨੇ ਪਾਪੂਲੇਸ਼ਨ ਦਾ, ਪਰ ਉਹਨਾਂ ਦੇ ਰਿਪਰੈਜ਼ੈਂਟੇਟਿਵ ਔਰ ਬਲਾਕ ਹੈ ਜਿਹਦੇ ਕਰਕੇ ਉੱਥੇ ਸਿਆਸੀ ਤਰ੍ਹਾਂ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੀਆਂ। ਔਰ ਯੂਕੇ ਦੇ ਹਵਾਲੇ ਨਾਲ ਵੀ ਉਹ ਇਸ ਕਿਸਮ ਦਾ। ਸੋ ਇੱਕ ਪਾਸੇ ਤਾਂ ਉਹਨਾਂ ਦਾ ਉਹ ਝੱਗ ਸੁੱਟਣ ਦਾ ਸਿਲਸਿਲਾ ਜਾਰੀ ਹੈ, ਪਰ ਇਸ ਸਾਰੇ ਦੇ ਨਾਲ ਜਿਹੜੇ ਖੁਦ ਐਗਰੈਸਰ ਨੇ, ਹਮਲਾਵਰ ਨੇ, ਉਹ ਆਪਣੇ ਆਪ ਨੂੰ ਵਿਕਟਮ ਦੇ ਤੌਰ ਤੇ ਪ੍ਰੈਜ਼ੈਂਟ ਕਰ ਰਹੇ ਨੇ। ਸੋ ਇਸ ਸਾਰੇ ਦੇ ਚੱਲਦੇ ਆ, ਔਰ ਕਿਉਂਕਿ ਸਿੱਖ ਕੌਮ 'ਚ ਇੰਨਾ ਰੋਹ ਹੈ, ਔਰ ਜਿਹੜਾ ਰੋਹ ਹੈ ਉਹ ਠੱਲਣ ਵਾਲਾ ਨਹੀਂ ਹੈ। ਜੇ ਅੱਗੇ ਤਾਂ ਹੁੰਦਾ ਹੈ ਵੀ ਚਲੋ 6 ਜੂਨ ਹੈ, ਤੁਸੀਂ ਸਿੰਬੋਲਿਕ ਪ੍ਰੋਟੈਸਟ ਕਰ ਦਿੰਦੇ ਹੋ ਹਰ ਸਾਲ ਕਿ ਭਾਈ ਅਸੀਂ ਭੁੱਲੇ ਨਹੀਂ ਹੈ, ਜਾਂ ਨਵੰਬਰ ਦੇ ਪਹਿਲੇ ਹਫਤੇ ਹੁੰਦਾ ਹੈ। ਹੁਣ ਅਸੀਂ ਇਹ ਜੇ ਦੇਖੀਏ ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਅਸੀਂ ਗੱਲ ਕੀਤੀ, ਔਰ ਹੁਣ ਉਸ ਫਸਟ ਪੋਸਟ ਵਾਲੀ 'ਚ ਵੀ ਆਸਟ੍ਰੇਲੀਆ ਦਾ ਜ਼ਿਕਰ ਹੋ ਰਿਹਾ, ਕਿਉਂਕਿ ਆਸਟ੍ਰੇਲੀਆ 'ਚ ਜਿਵੇਂ ਤਾਕਤ ਦੇ ਨਾਲ ਸਿੱਖ ਕੌਮ ਨਿਕਲੀ ਹੈ ਬਾਹਰ, ਖਲੋਤੀ ਹੈ ਆਲਰੇਡੀ। ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਆਉਣ ਵਾਲੇ ਦਿਨ ਵੱਡਾ ਇੱਕ ਪ੍ਰੋਟੈਸਟ ਪਰਥ ਦੇ ਵਿੱਚ ਹੈ। ਔਰ ਕੈਨਬਰਾ ਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਸੀ ਕਿ ਭਾਈ ਕਿਵੇਂ ਫੈਡਰਲ ਪਾਰਲੀਮੈਂਟ ਦੇ ਸਾਹਮਣੇ ਪੱਕੇ ਤੌਰ ਦੇ ਉੱਤੇ ਝੰਡੇ ਗੱਡੇ ਹੋਏ ਨੇ, ਔਰ 2 ਮੈਂਬਰ ਪਾਰਲੀਮੈਂਟ ਉਹਨਾਂ ਨੇ ਆ ਕੇ ਬਾਹਰ ਐਡਰੈਸ ਵੀ ਕੀਤਾ। ਔਰ ਜੇ ਟੈਕਨੀਕਲ ਟੀਮ ਨੇ ਉਹਨਾਂ ਪਿਕਚਰਸ ਨੂੰ ਹੈ ਆਸਟ੍ਰੇਲੀਆ ਦੀਆਂ, ਉਹਨਾਂ ਨੂੰ ਦਿਖਾ ਸਕਦੇ ਨੇ। ਔਰ ਇਸੇ ਤਰ੍ਹਾਂ ਈਵਨ ਪਿਛਲੇ ਦਿਨਾਂ 'ਚ ਹਾਰਮਨੀ ਡੇ ਸੀ ਵੈਸਟਰਨ ਆਸਟ੍ਰੇਲੀਆ ਦਾ, ਉਸ ਦੇ ਵਿੱਚ ਵੀ ਸਿੱਖ ਨੌਜਵਾਨ ਗਏ, ਔਰ ਹਰ ਥਾਂ ਉੱਥੇ ਉਹਨਾਂ ਨੇ ਦਸਤਾਰਾਂ ਸਜਾ, ਇਹ ਦੱਸਣ ਲਈ ਕਿ ਭਾਈ ਸਾਡਾ ਕਲਚਰ ਕੀ ਹੈ ਜਾਂ ਦੂਜਾ। ਪਰ ਜਿੱਥੇ ਜਿੱਥੇ ਸਿੱਖਾਂ ਦੀ ਪ੍ਰੈਜ਼ੈਂਸ ਹੈ, ਔਰ ਸਿੱਖ ਨੁਮਾਇੰਦੇ ਆਸਟ੍ਰੇਲੀਆ ਦੇ ਵਿੱਚ ਲਗਾਤਾਰ ਲਾਅ ਮੇਕਰਸ ਨੂੰ ਮਿਲ ਰਹੇ ਨੇ, ਬਰੀਫਿੰਗਸ ਦੇ ਰਹੇ ਨੇ, ਉਹਨਾਂ ਵੱਲੋਂ ਕਾਫੀ ਕੁਛ ਉਹ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਕਿਉਂਕਿ ਇੱਥੇ ਤਾਂ ਇੱਕ ਰਵਾਇਤ ਰਹੀ ਹੈ, ਕਿਉਂਕਿ ਅਸੀਂ ਪੋਲੀਟੀਕਲੀ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਹੋਏ, ਔਰ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਅੱਜ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਡੈਲੀਗੇਸ਼ਨ ਸਟੇਟ ਡਿਪਾਰਟਮੈਂਟ ਦੇ ਆਫੀਸ਼ੀਅਲਸ ਨਾਲ, ਸਟੇਟ ਡਿਪਾਰਟਮੈਂਟ ਫੋਰਨ ਅਫੇਅਰਸ ਨੂੰ ਕਹਿੰਦੇ ਨੇ ਅਮਰੀਕਾ 'ਚ, ਉਹਨਾਂ ਦੇ ਨਾਲ ਮਿਲਿਆ, ਮੈਮੋਰੈਂਡਮ ਵੀ ਦਿੱਤਾ ਹੈ, ਔਰ ਜੋ ਸਿੱਖਾਂ ਦੇ ਨਾਲ ਕਰੰਟਲੀ ਚੱਲ ਰਿਹਾ ਹੈ ਉਸ ਨੂੰ ਬਰੀਫ ਕੀਤਾ। ਔਰ ਇਸ ਸਾਰੇ ਦੇ ਨਾਲ ਨਾਲ ਜਿਵੇਂ ਅਸੀਂ ਆਸਟ੍ਰੇਲੀਆ ਦੇ ਹਵਾਲੇ ਦੇ ਨਾਲ ਇਹ ਦੱਸਿਆ ਕਿ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਐਕਟੀਵਿਟੀ ਜਿਹੜੀ ਖਾਸ ਤੌਰ ਤੇ ਲੌਬਿੰਗ ਚੱਲ ਰਹੀ ਹੈ। ਨਿਊਜ਼ੀਲੈਂਡ ਵਾਲਿਆਂ ਦਾ ਮੈਂ ਹਾਲਾਂ ਕੁਛ ਦਿਨਾਂ ਤੋਂ ਸੋਚਦਾ ਸੀ, ਮੈਂ ਕਿਹਾ ਉੱਥੋਂ ਕੋਈ ਗੱਲ ਸਾਹਮਣੇ ਨਹੀਂ ਆਈ, ਲੇਕਿਨ ਉਹਨਾਂ ਨੇ ਹੋਰ ਵੀ ਪੱਕਾ ਪ੍ਰਬੰਧ ਕੀਤਾ। ਉਹਨਾਂ ਨੇ ਜਿਹੜੇ ਉਹਨਾਂ ਦੇ ਵੱਡੇ ਵੱਡੇ ਹਾਈਵੇ ਨੇ, ਉਹਨਾਂ ਤੇ ਉਹਨਾਂ ਨੇ ਪੱਕੇ ਬਿਲ ਬੋਰਡ ਬਣਾ ਕੇ ਕਿ ਤਾਂ ਕਿ ਜਿੰਨੇ ਸੈਂਕੜਿਆਂ ਹਜ਼ਾਰਾਂ ਗੱਡੀਆਂ ਆਉਂਦੀਆਂ ਜਾਂਦੀਆਂ ਨੇ ਉਹਨਾਂ ਲਈ ਉਹ ਉਹਨਾਂ ਨੇ ਲਾ ਦਿੱਤੇ ਨੇ। ਉਹਦੇ ਤੇ ਹਿੰਦੂਤਵੀ ਚੀਕੇ ਨੇ, ਔਰ ਉਹਨਾਂ ਨੇ ਵੱਡੇ ਬਿਲ ਬੋਰਡ ਤੇ ਦਰਸ਼ਕ ਦੇਖ ਸਕਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਪਿਕਚਰ ਲਾ ਕੇ, ਔਰ ਉਹ ਸਾਰੇ ਨੂੰ ਕਿ ਕਿਵੇਂ ਔਨਗੋਇੰਗ ਸਿੱਖ ਜੈਨੋਸਾਈਡ ਜਿਹੜਾ ਉਹ ਚੱਲ ਰਿਹਾ ਇਸ ਦਾ ਕੀਤਾ। ਔਰ ਅੱਜ ਹੀ ਸ਼ਿਕਾਗੋ ਦੇ ਵਿੱਚ ਭਾਈ ਗੁਰਦੇਵ ਸਿੰਘ, ਭਾਈ ਮੱਖਣ ਸਿੰਘ, ਜਿਨ੍ਹਾਂ ਨੇ ਸਾਰੇ ਨੂੰ ਆਰਗੇਨਾਈਜ਼ ਕੀਤਾ ਲੋਕਲ ਸਿੱਖ ਸੰਗਤ ਨੇ, ਔਰ ਉਹ ਦੱਸ ਰਹੇ ਸੀ ਕਿ ਸੈਂਕੜਿਆਂ ਦੀ ਗਿਣਤੀ 'ਚ, ਹਾਲਾਂ ਸ਼ਿਕਾਗੋ ਵੀ ਮੈਂ ਉਹਨਾਂ ਨੂੰ ਜੋਕ ਕਰ ਰਿਹਾ ਸੀ, ਮੈਂ ਕਿਹਾ ਇਹ ਸ਼ਿਕਾਗੋ ਤੇ ਵਾਸ਼ਿੰਗਟਨ ਜਿਹੜੇ ਨੇ ਟਵਿਨ ਨੇ, ਇਹ ਲੋਕਲ ਘੱਟ ਨਿਕਲਦੇ ਨੇ, ਬਾਹਰੋਂ ਜ਼ਿਆਦਾ ਆ ਜਾਂਦੇ ਨੇ, ਲੇਕਿਨ ਸ਼ਿਕਾਗੋ ਦੇ ਵਿੱਚ ਬੜਾ ਜ਼ੋਰਦਾਰ ਪ੍ਰੋਟੈਸਟ ਦਰਸ਼ਕ ਪਿਕਚਰਸ ਦੇਖ ਸਕਦੇ ਨੇ।
ਔਰ ਉਹਦੇ 'ਚ ਆਲੇ ਦੁਆਲਿਓਂ ਵੀ, ਹਾਲਾਂਕਿ ਸ਼ਿਕਾਗੋ ਇਲੀਨੋਇਸ ਸਟੇਟ 'ਚ ਹੈ, ਪਰ ਮਿਸ਼ੀਗਨ, ਇੰਡੀਆਨਾ ਔਰ ਇਲੀਨੋਇਸ ਦੇ ਬਾਕੀ ਸੁਬਰਬਸ 'ਚੋਂ ਦੂਸਰੇ ਵੱਡੀ ਗਿਣਤੀ 'ਚ ਸਿੱਖ ਸੰਗਤਾਂ, ਬੀਬੀਆਂ, ਬੱਚੇ ਉਹ ਪਹੁੰਚੇ। ਸੋ ਇਹ ਆਪਣੇ ਆਪ ਦੇ ਵਿੱਚ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਵੀ ਇਹ ਜਿਹੜੀ ਮੋਮੈਂਟਮ ਰਾਉਂਡ ਦਾ ਗਲੋਬ ਬਣੀ ਹੈ। ਔਰ ਇੱਕ ਸੱਜਣ ਮੈਨੂੰ ਕਹਿ ਰਹੇ ਸੀ ਜੀ ਕਿ ਵੀ ਇਹ ਸਾਰਾ ਜੋ ਪਿਛਲੇ 4 ਦਿਨਾਂ ਤੋਂ ਮਾਹੌਲ ਬਣਿਆ ਹੋਇਆ, ਉਹਨਾਂ ਨੇ ਕਿਹਾ ਵੀ ਮੈਨੂੰ ਇਹ ਜੂਨ 84 ਦੀ ਯਾਦ ਦਹਾਨੀ ਕਰਵਾਉਂਦਾ ਕਿ ਵੀ ਉਦੋਂ ਅਜੇ ਇੰਨੇ ਸਿੱਖ ਤਾਂ ਨਹੀਂ ਸੀ, ਪਰ ਉਹਨਾਂ ਨੇ ਕਿਹਾ ਵੀ ਜਿਵੇਂ ਹਰ ਕੋਈ ਪਲ ਪਲ ਚਿੰਤਤ ਹੁੰਦਾ ਸੀ, BBC ਰੇਡੀਓ ਕੰਨਾਂ ਨੂੰ ਲਾਇਆ ਹੁੰਦਾ ਸੀ, ਤਾਂ ਸੋਸ਼ਲ ਮੀਡੀਆ ਰਾਹੀਂ ਹਰ ਕੋਈ ਲੌਗਇਨ ਕਰਕੇ ਦੇਖਦਾ ਹੈ ਕਿ ਨਵਾਂ ਕੀ ਆਇਆ। ਉਹਨਾਂ ਨੇ ਕਿਹਾ ਜੀ ਉਸ ਜ਼ਮਾਨੇ 'ਚ ਇਹੀ ਸੀ ਕਿ ਇੱਕ ਇੱਕ ਪਲ ਦਾ ਫਿਕਰ ਹੁੰਦਾ ਸੀ ਕਿ ਉੱਥੇ ਕੀ ਵਾਪਰ ਰਿਹਾ, ਕੀ ਹੋਇਆ ਹੋਏਗਾ ਨੈਕਸਟ। ਔਰ ਹੁਣ ਕਿਉਂਕਿ ਫੋਕਸ ਇੰਨਾ ਕੁ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਉੱਤੇ ਉਹਨਾਂ ਨੇ ਸਾਰੀ ਐਸਕੇਪ ਸਟੋਰੀ ਨੂੰ ਲੈ ਕੇ ਕੀਤਾ ਕਿ ਅੱਜ ਕੁਝ ਜਿਹੜੇ ਨੇ ਉਹਨਾਂ ਦਾ, ਜਿਵੇਂ ਮੈਂ ਦੱਸਿਆ ਵੀ ਕਾਲਾਂ ਦਾ ਸਿਲਸਿਲਾ ਜਿਹੜਾ ਹੈ ਉਹ 2-3 ਚੀਜ਼ਾਂ ਦੇ ਉੱਤੇ ਫੋਕਸ ਕਰਨ ਦੀ ਗੱਲ ਸੀ ਕਿ ਜੀ ਜੇ ਭਾਈ ਅੰਮ੍ਰਿਤਪਾਲ ਸਿੰਘ, ਕਿਉਂਕਿ ਕੱਲ ਦੀ ਡਿਸਕਸ਼ਨ 'ਚ ਅਸੀਂ ਦੱਸਿਆ ਸੀ ਕਿ ਸਾਡੇ ਕੋਲ 2 ਜਾਣਕਾਰੀਆਂ, ਹਾਲਾਂਕਿ ਕਨਫਰਮਡ ਤਾਂ ਉਦੋਂ ਹੀ ਹੁੰਦਾ ਜਦੋਂ ਕੋਈ ਤੁਹਾਡੇ ਕੋਲ ਡਾਇਰੈਕਟ ਵਿਟਨੈਸ ਹੋਏ ਕਿ ਭਾਈ ਉਹਨਾਂ ਨੂੰ ਇੰਨਾ ਕੁ ਟੌਰਚਰ ਕੀਤਾ ਗਿਆ ਸਵਰਨੇ ਘੋਟਨੇ ਦੇ ਮੁੰਡੇ ਵੱਲੋਂ ਕਿ ਨਾ ਉਹ ਬਹਿ ਸਕਦੇ ਨੇ, ਨਾ ਖਲੋ ਸਕਦੇ ਨੇ, ਔਰ ਆਲਮੋਸਟ ਉਹਨਾਂ ਨੂੰ ਮਰਨ ਹਾਕੇ ਜਿਹੜਾ ਉਹ ਕੀਤਾ ਹੋਇਆ। ਔਰ ਇੱਕ ਜਿਹੜਾ ਸੀ ਕਿ ਵੀ ਉਹਨਾਂ ਨੂੰ ਜਦੋਂ ਮਹਿਤਪੁਰ ਲਿਆਂਦਾ ਵੀ ਗਿਆ ਸ਼ਾਹਕੋਟ ਥਾਣੇ 'ਚ ਮਹਿਤਪੁਰ ਤੋਂ, ਤੇ ਉਹਨਾਂ ਦੇ ਗੋਲੀ ਲੱਗੀ ਹੋਈ ਸੀ ਔਰ ਉਹਨਾਂ ਦਾ ਜਿਹੜਾ, ਲੇਕਿਨ ਇੱਕ ਗੱਲ ਜਿਹੜੀ ਅੰਦਰੂਨੀ ਸੋਰਸ ਵੀ ਦੱਸਦੇ ਨੇ ਕਿ ਉਹਨਾਂ ਦੀ ਕਸਟਡੀ 'ਚ ਨੇ, ਜਿਸ ਹਾਲ 'ਚ ਵੀ ਨੇ, ਉਹ ਜ਼ਖਮੀ ਨੇ, ਟੌਰਚਰਡ ਨੇ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉਹਨਾਂ ਦੀ ਕਸਟਡੀ 'ਚ ਨੇ। ਪਰ ਜਦੋਂ ਹਾਈ ਕੋਰਟ 'ਚ ਵੀ ਪਟੀਸ਼ਨ ਕੀਤੀ ਜਾਂਦੀ ਹੈ, ਉੱਥੇ ਵੀ ਸਰਕਾਰ ਦਾ ਇਹੀ ਜਵਾਬ ਸੀ ਕਿ ਜੀ ਇਹ ਅਸੀਂ ਜਿਹੜਾ ਸਾਡੇ ਉਹ ਨਹੀਂ ਹੈ, ਸਾਡੇ ਕੋਲ ਨਹੀਂ ਹੈ ਔਰ ਸਾਨੂੰ ਨਹੀਂ ਪਤਾ, ਉਹ ਦੌੜ ਗਿਆ। ਔਰ ਦੂਜਾ, ਔਰ ਫਿਰ ਇਸ ਐਸਕੇਪ ਸਟੋਰੀ ਨੂੰ ਜਿਹੜਾ ਕ੍ਰੈਡੀਬਿਲਿਟੀ ਦੇਣ ਦੇ ਲਈ ਥਾਂ ਥਾਂ ਨਾਕੇ ਲਾਏ ਹੋਏ ਨੇ ਪੰਜਾਬ ਦੇ ਵਿੱਚ ਵੀ। ਔਰ ਨਾਲ ਦੀ ਨਾਲ ਜੇ ਤੁਸੀਂ ਸਟੋਰੀਜ਼ ਦਾ ਦੇਖੋ, ਮਲਟੀਪਲ ਇੰਨੀਆਂ ਪਬਲੀਕੇਸ਼ਨਸ ਨੇ ਕਿ ਜਿਹਦੇ 'ਚ ਉਹ ਇਹ ਵੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਜਿਹੜੇ ਨੇ ਅੰਮ੍ਰਿਤਪਾਲ ਸਿੰਘ ਬਣਿਆ ਕਈ ਰਾਜਾਂ ਲਈ ਸਿਰਦਰਦੀ। ਹੁਣ ਇਸ ਦੇ ਥੱਲੇ ਇਹ ਹੈ ਕਿ ਉਹਨਾਂ ਦੀ ਐਸਕੇਪ ਸਟੋਰੀ ਦੇ ਨਾਲ ਨਾਲ ਉਹਨਾਂ ਨੇ ਚੰਡੀਗੜ੍ਹ, ਹਰਿਆਣਾ, ਹਿਮਾਚਲ ਨੂੰ ਵੀ ਅਲਰਟ ਜਾਰੀ ਕੀਤਾ ਹੈ ਤੇ ਖਦਸ਼ਾ ਜਤਾਇਆ ਕਿ ਅੰਮ੍ਰਿਤਪਾਲ ਸਿੰਘ ਕਿਸੇ ਤਰੀਕੇ ਨਾਲ ਇਹਨਾਂ ਸੂਬਿਆਂ ਵਿੱਚ ਨਾ ਵੜੇ, ਜਿਸ ਦੇ ਚੱਲਦੇ ਇਹਨਾਂ ਰਾਜਾਂ ਦੀ ਪੁਲਿਸ ਨੇ ਵੀ ਚੌਕਸੀ ਵਧਾ ਦਿੱਤੀ ਹੈ ਔਰ ਚੱਪੇ ਚੱਪੇ ਦੇ ਉੱਤੇ ਪੁਲਿਸ। ਹੁਣ ਇਹ ਇੱਕ ਕਵਰ ਕ੍ਰੀਏਟ ਕੀਤਾ ਗਿਆ ਪਿੰਡਾਂ ਦੇ ਵਿੱਚ, ਪਹਿਲਾਂ ਸ਼੍ਰੀ ਸ਼ੰਕਰ ਪਿੰਡਾਂ ਦੀ ਤਲਾਸ਼ੀ ਕਿ ਇੱਥੇ ਲੁਕਿਆ ਹੋਇਆ। ਹੁਣ ਇਹ ਜਿਹੜਾ ਤਲਾਸ਼ੀ ਕੈਂਪੇਨ, ਅਦਰਵਾਈਜ਼ ਤਾਂ ਤੁਸੀਂ ਲੋਕਾਂ ਦੇ ਘਰਾਂ 'ਚ ਕਿਵੇਂ ਰੇਡ ਕਰੋਗੇ ਜਾਂ ਕਿਵੇਂ ਜਾਓਗੇ। ਹੁਣ ਜਿਹੜੀਆਂ ਖਬਰਾਂ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਜਾਂ ਉਹ ਬੈਲਟ ਜਿੱਥੇ ਵੀ ਪੰਥਕ ਐਕਟੀਵਿਟੀ ਰਹੀ ਉੱਥੋਂ ਮਿਲ ਰਹੀ ਹੈ ਕਿ ਭਾਈ CRPF ਪੁਲਿਸ ਦੀਆਂ ਧਾੜਾਂ ਜਿਹੜੀਆਂ ਨੇ ਉਹ ਸਰਚ ਆਪਰੇਸ਼ਨ ਕਰ ਰਹੀਆਂ ਨੇ ਘਰਾਂ ਜਾਂ ਦੂਜਿਆਂ 'ਚ ਜਾ ਕੇ ਕਿ ਜੀ ਇੱਥੇ ਤਾਂ ਨਹੀਂ ਲੁਕਿਆ ਜਾਂ ਉੱਥੇ ਤਾਂ ਨਹੀਂ ਲੁਕਿਆ। ਲੇਕਿਨ ਜਿਹੜੇ ਨਾਕਿਆਂ ਦੇ ਉੱਤੇ ਪੁਲਿਸ ਬਿਠਾਈ ਹੋਈ ਹੈ ਪੰਜਾਬ ਦੇ, ਉਹਨਾਂ 'ਚ ਨਾਕੇ ਜ਼ਰੂਰ ਲੱਗੇ ਹੋਏ ਨੇ, ਚੈਕਿੰਗ ਨਹੀਂ ਹੈ। ਹੁਣ ਇਹਦਾ ਮਤਲਬ ਇਹ ਹੈ ਕਿ ਇਹ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਕਸਟਡੀ 'ਚ ਉਹਨਾਂ ਨੇ ਜਾਂ ਮਾਰ ਦਿੱਤਾ ਹੈ ਜਾਂ ਐਨਕਾਊਂਟਰ ਬਣਾਉਣਾ ਹੈ ਜਾਂ ਇੰਨਾ ਟੌਰਚਰ ਕੀਤਾ ਹੋਇਆ, ਮੁੜ ਕੇ ਆਪਣੇ ਫੜ ਲੈਣ ਦਾ ਕੋਈ ਡਰਾਮਾ ਵੀ ਕਰ ਸਕਦੇ ਨੇ ਔਰ ਫਿਰ ਪੇਸ਼ ਕਰਨ ਦੀ ਲਾਈਨ ਵੀ ਹੋ ਸਕਦੀ ਹੈ। ਜੋ ਵੀ ਉਹਨਾਂ ਦਾ ਚੱਲ ਰਿਹਾ ਉਹ ਵੀ ਟੈਂਪਰੇਚਰ ਦੇਖ ਰਹੇ ਨੇ ਰਾਉਂਡ ਦਾ ਗਲੋਬ ਕਿ ਕੀ ਹੈ, ਉਹਦੇ ਰਿਐਕਸ਼ਨਸ ਕੀ ਨੇ। ਹੁਣ ਇਸ ਸਾਰੇ ਤੋਂ ਤੁਸੀਂ ਇਹ ਦੇਖਦੇ ਹੋ ਕਿ ਫਿਰ ਜਿਹੜਾ ਹੁਣ ਇੰਨੀਆਂ ਸਟੋਰੀਜ਼ ਇਸ ਦੇ ਉੱਤੇ, ਅੰਮ੍ਰਿਤਪਾਲ ਸਿੰਘ may have escaped from Punjab on a motorbike, say cops। ਇਹ ਬਿਜ਼ਨਸ ਟੂਡੇ ਜਿਹੜੀ ਕ੍ਰੈਡੀਬਲ ਪਬਲੀਕੇਸ਼ਨ ਹੈ ਉਹਦੀ ਸਟੋਰੀ ਹੈ। ਫਿਰ ਅਸੀਂ ਦੇਖਦੇ ਹਾਂ ਅੰਮ੍ਰਿਤਪਾਲ ਚੇਂਜ ਕਲੋਥਸ, fled on motorbike with associate police। The Punjab police says the Khalistan sympathizer is still on the run after escaping their dragnet। ਕਿ ਸਾਡੇ ਜਿਹੜਾ ਉਹ ਘੇਰੇ ਚੋਂ ਨਿਕਲ ਕੇ ਉਹ still on the run ਹੈ। ਫਿਰ ਅੰਮ੍ਰਿਤਪਾਲ ਸਿੰਘ hidden ਹੈ ਗੁਰਦੁਆਰਾ, changed into western attire before escaping on a bike। ਪੰਜਾਬ ਪੁਲਿਸ ਕਿ ਜੀ ਉਹਨੇ ਗੁਰਦੁਆਰੇ 'ਚ ਵੜਿਆ, ਫਿਰ ਇਹ ਹੋਇਆ ਜੀ ਉੱਥੇ ਰੋਟੀ ਵੀ ਖਾਧੀ, ਚਾਹ ਵੀ ਪੀਤੀ, ਘਰਦਿਆਂ ਨੂੰ ਡਰਾਇਆ, ਉਹ ਬੰਦੇ ਵੀ ਫੜ ਲਏ 4 ਜਿਨ੍ਹਾਂ ਦੇ ਕੋਲ ਉਹ ਰੁਕਿਆ। ਔਰ ਇਹ ਸਾਰੀ ਕਹਾਣੀ ਇਸ ਤਰੀਕੇ ਦੇ ਨਾਲ ਜਿਹੜੀ ਆ ਵੇਵ ਕੀਤੀ ਜਾ ਰਹੀ ਹੈ। ਫਿਰ ਕੱਲਾ ਇਹ ਨਹੀਂ ਹੈ, ਜਦੋਂ ਹੁਣ
ਉਹਨਾਂ ਦੇ ਆਪਣੇ ਪਿਤਾ ਜੀ ਨੇ ਪੈਟੀਸ਼ਨ ਕੀਤੀ ਕੋਰਟ 'ਚ, ਉਹਨਾਂ ਦਾ ਵਕੀਲ ਸਰ ਖਾਰਾ ਰਾਈ, ਤੇ ਉਹਦੇ 'ਚ ਕੋਰਟ ਵੀ ਝਾੜ ਪਾ ਰਿਹਾ ਪੁਲਿਸ ਨੂੰ। ਕੋਰਟ ਕਹਿ ਰਿਹਾ ਕਿ ਜੀ 80,000 ਨਫਰੀ ਹੈ ਪੰਜਾਬ ਪੁਲਿਸ ਦੀ ਔਰ ਸੈਂਟਰਲ ਫੋਰਸਿਸ ਸੀ, ਕਿੱਧਰ ਨਿਕਲ ਗਿਆ ਅੰਮ੍ਰਿਤਪਾਲ ਸਿੰਘ? ਵੀ ਇਹ ਤੁਹਾਡੀ ਨਲਾਇਕੀ ਨਹੀਂ। ਹੁਣ ਉਹ ਗੱਲ ਨਲਾਇਕੀ ਦੀ ਨਹੀਂ, ਜੇ ਨਲਾਇਕੀ ਹੁੰਦੀ ਤਾਂ ਫਿਰ ਉਹ ਸਵਰਨ ਸ਼ਰਮੇ ਨੂੰ SSP ਤੋਂ DIG ਨਾ ਬਣਾਉਂਦੇ ਕਿ ਜੀ ਇਹਨੇ ਬਹੁਤ ਜ਼ਬਰਦਸਤ ਮਾਰਕਾ ਮਾਰਿਆ ਹੈ, ਇਹ ਜਿਹੜਾ ਆਪਰੇਸ਼ਨ ਵਾਰਿਸ ਪੰਜਾਬ ਦੇ ਖਿਲਾਫ ਕੀਤਾ। ਔਰ ਜਿਹੜੀ ਜੁਬੀਲੇਸ਼ਨ, ਜਿਹੜੀ ਤਸੱਲੀ, ਜਿਹੜੇ ਉਹਨਾਂ ਦੇ ਕਦੇ DIG ਪ੍ਰੈਸ ਬਰੀਫਿੰਗ ਕਰ ਰਿਹਾ, ਕਦੇ SSP ਕਰ ਰਿਹਾ, ਕਦੇ ਗੌਰਵ ਯਾਦਵ ਨੇ ਕੀਤੀ, ਜਿਹੜੀ ਉਹਨਾਂ ਦੀ ਰਿਲੈਕਸਿੰਗ ਲਾਈਨ ਹੈ, ਜਿਸ ਕਿਸਮ ਦੇ ਉਹ ਹਲਕੇ ਫੁਲਕੇ ਜੋਕ ਵੀ ਨਾਲ ਕਰਦੇ ਨੇ ਜਾਂ ਦੂਜੇ, ਉਸ ਤੋਂ ਇਹ ਹੈ ਕਿ ਵੀ ਉਹਨਾਂ ਨੇ ਜੋ ਅਚੀਵ ਕਰਨਾ ਸੀ ਉਹ ਉਹਨਾਂ ਨੇ ਕਰ ਲਿਆ। ਔਰ ਇਸ ਸਾਰੇ ਚੋਂ ਜਿੱਥੇ ਇੱਕ ਪਾਰਟ ਉਹ ਪੰਜਾਬ ਦੇ ਵਿੱਚ ਇਸ ਬਹਾਨੇ ਨਾਲ ਸਰਚ ਆਪਰੇਸ਼ਨ ਦੇ ਥੱਲੇ, ਜਿਵੇਂ ਅਸੀਂ ਬਿਗਨਿੰਗ ਦੇ ਵਿੱਚ ਫਿਗਰ ਦਿੱਤੀ ਹੈ ਕਿ ਕਿੰਨੇ ਹਜ਼ਾਰ ਜਿਹੜੇ ਨੇ ਇਹਨਾਂ ਦੀ ਕਸਟਡੀ 'ਚ, ਕਿਸੇ ਨੂੰ ਡਰੈਕੋਨੀਅਨ ਲਾਜ਼ ਦੇ ਥੱਲੇ ਕੀਤਾ ਹੈ, ਕਿਸੇ ਨੂੰ ਹਾਊਸ ਅਰੈਸਟ ਕੀਤਾ ਹੈ, ਕਿਉਂਕਿ ਇਹ ਤਾਂ ਹੀ ਪੋਸੀਬਲ ਹੋ ਸਕਦਾ ਹੈ ਕਿ ਇਸ ਪਾਰਟ ਨੂੰ ਜਾਰੀ ਰੱਖਣ। ਸੈਕੰਡਲੀ, ਔਰ ਇਹ ਗੱਲ ਸ਼ਾਇਦ ਕਈਆਂ ਨੂੰ ਚੰਗੀ ਨਾ ਲੱਗੇ, ਅਸੀਂ ਤਾਂ ਇਸ ਦਾ ਬ੍ਰੰਟ ਝੱਲਿਆ ਹੋਇਆ ਕਿ ਜਦੋਂ ਅਸੀਂ 1991-92 'ਚ ਪੰਥਕ ਐਕਟਿਵਿਜ਼ਮ ਇਸ ਧਰਤੀ ਤੇ ਸ਼ੁਰੂ ਕੀਤਾ, ਤੇ ਜ਼ਾਹਰ ਹੈ ਕਿ ਮੇਰੀ ਕਨਵਿਕਸ਼ਨ ਪਹਿਲੇ ਦਿਨ ਤੋਂ ਸੀ ਕਿ ਭਾਈ ਜੂਨ 84 ਦੇ ਘੱਲੂਘਾਰੇ ਦੇ ਵਿੱਚ ਜਿਹੜਾ ਸੰਤ ਭਿੰਡਰਾਂਵਾਲੇ ਜਿਨ੍ਹਾਂ ਨੇ ਅਰਦਾਸਾ ਸੋਧਿਆ ਹੋਇਆ ਸੀ ਕਿ ਭਾਈ ਅਕਾਲ ਤਖਤ ਸਾਹਿਬ ਨੂੰ ਡਿਫੈਂਡ ਕਰਦੇ ਆ, ਅਖੀਰਲੇ ਸਾਹ ਤੱਕ ਜਿਹੜਾ ਜੂਝਣਾ ਹੈ, ਏਜੰਸੀਆਂ ਨੇ ਬੜੀ ਚਲਾਕੀ ਦੇ ਨਾਲ ਇਹ ਰਿਊਮਰ ਨੂੰ ਕ੍ਰੈਡੀਬਲ ਲੈਵਲ ਦੇ ਉੱਤੇ ਇੱਕ ਹਕੀਕਤ ਵਾਂਗ ਪ੍ਰੈਜ਼ੈਂਟ ਕਰ ਦਿੱਤਾ ਹੈ ਕਿ ਸੰਤ ਭਿੰਡਰਾਂਵਾਲੇ ਨਿਕਲ ਗਏ ਨੇ, ਐਸਕੇਪ ਕਰ ਗਏ, ਚੜ੍ਹਦੀ ਕਲਾ 'ਚ ਨੇ। ਬਾਹਰਲੇ ਮੁਲਕਾਂ 'ਚੋਂ ਇਸ ਕਿਸਮ ਦੇ ਵੀ ਆ ਗਏ, ਉਹਨਾਂ ਦਾ ਹੀ ਜਿਹੜਾ ਨਾਂ ਵੇਚ ਕੇ ਜਿਨ੍ਹਾਂ ਨੇ ਪੋਜੀਸ਼ਨਾਂ ਲਈਆਂ ਜਾਂ ਜਿਨ੍ਹਾਂ ਨੂੰ ਸੰਗਤ ਨੇ ਵਡਿਆਇਆ ਹੋਇਆ ਸੀ, ਜੀ ਸਾਡੀ ਤਾਂ ਰੋਜ਼ ਗੱਲ ਹੁੰਦੀ ਹੈ। ਇੱਕ ਡਾਕਟਰ LA ਦੇ ਸੀ, ਹੁਣ ਤਾਂ ਵਿਚਾਰੇ ਚੜ੍ਹਾਈ ਕਰ ਗਏ, ਜਾਣ ਤੋਂ ਬਾਅਦ ਮੈਂ ਕੀ ਕਹਿਣਾ। ਉਹ ਪਾਕਿਸਤਾਨ ਗਏ ਔਰ ਉਹਨਾਂ ਨੇ ਆ ਕੇ ਜਿਹੜਾ ਕਿਹਾ ਕਿ ਜੀ ਆਹ ਚੋਲਾ ਜਿਹੜਾ ਮੈਂ ਪਾਇਆ ਤੇ ਉਹਨਾਂ ਨੇ ਹੀ ਦਿੱਤਾ ਮੈਨੂੰ, ਪਿੰਡਰਾਂ ਵਾਲਿਆਂ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ 20-25 ਸਾਲ ਇੱਕ ਪਾਸੇ ਜਿੱਥੇ 6 ਜੂਨ ਦੇ ਮੌਕੇ ਦੇ ਉੱਤੇ ਸੰਤਾਂ ਦੀ ਸ਼ਹੀਦੀ ਦੀ ਯਾਦ ਦੇ ਵਿੱਚ ਸਮਾਗਮ ਹੁੰਦੇ ਸੀ, ਉਹਨਾਂ ਦੀ ਆਪਣੀ ਸੰਸਥਾ ਦਮਦਮੀ ਟਕਸਾਲ ਸੰਤਾਂ ਦੀ ਚੜ੍ਹਦੀ ਕਲਾ ਦਾ ਜਿਹੜਾ ਉਹ ਭੋਗ ਪਾਉਂਦੀ ਸੀ ਔਰ ਉਹ ਇਸ ਗੱਲ ਲਈ ਵਿਰੋਧ ਕਰਦੇ ਸੀ ਕਿ ਤੁਸੀਂ ਕੌਣ ਹੋ, ਤੁਹਾਡੇ ਮੂੰਹ 'ਚ ਕੀੜੇ ਪੈਣਗੇ ਜਿਹੜੇ ਸੰਤਾਂ ਨੂੰ ਸ਼ਹੀਦ ਕਹਿੰਦੇ ਨੇ। ਇਵੈਂਚੁਅਲੀ 20-22 ਸਾਲ ਬਾਅਦ, ਸ਼ਾਇਦ 24 ਸਾਲ ਬਾਅਦ ਫਿਰ ਮੰਨ ਲਿਆ ਉਹਨਾਂ ਨੇ ਜੀ ਸ਼ਹੀਦ ਹੈ। ਹੁਣ ਉਹ ਜਿਹੜੇ ਨੇ ਉਸ ਗੱਲ ਨੂੰ ਯਕੀਨੀ ਬਣਾਉਂਦੇ ਆ 6 ਜੂਨ ਨੂੰ ਇੱਕ ਪਾਸੇ ਅਕਾਲ ਤਖਤ ਸਾਹਿਬ ਤੇ ਭੋਗ ਪੈ ਰਿਹਾ ਹੁੰਦਾ ਹੈ, ਉਹਨਾਂ ਦੀ ਯਾਦ ਦੇ ਵਿੱਚ ਦੂਸਰੇ ਪਾਸੇ ਨਾਲ ਦੀ ਨਾਲ ਚੌਂਕ ਮਹਿਤਾ ਵੀ ਰੱਖਿਆ ਹੁੰਦਾ ਹੈ ਕਿ ਜੀ ਉਹਨਾਂ ਦਾ ਅਸੀਂ ਸ਼ਹੀਦੀ ਦਿਨ ਮਨਾ ਰਹੇ। ਹਾਲਾਂਕਿ ਕੋਈ ਇਹ ਕੰਪੈਰੀਜ਼ਨ ਉਸ ਲੈਵਲ ਦਾ ਨਹੀਂ ਹੈ, ਲੇਕਿਨ ਮੈਂ ਇਸ ਲਈ ਕਹਿ ਰਿਹਾ ਕਿ ਇਹ ਵੀ ਇੱਕ ਤਰੀਕਾ ਹੁੰਦਾ ਹੈ ਜਿਹਦੇ ਥੱਲੇ ਤੁਸੀਂ ਇੱਕ ਤਾਂ ਕਿਤੇ ਨਾ ਕਿਤੇ ਹੋਪ ਵੀ ਰੱਖ ਦਿੰਦੇ ਹੋ। ਔਰ ਇਹੀ ਗੱਲ ਜਦੋਂ ਅਸੀਂ ਨਾਮਧਾਰੀਆਂ ਬਾਬਾ ਰਾਮ ਸਿੰਘ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਅੱਜ ਵੀ ਕੂਕਿਆਂ ਦੀ ਤੁਸੀਂ ਸੋ ਕਾਲਡ 100 ਸਾਖੀ ਦੂਜੀ ਦੇਖ ਲਓ, ਉਹਨਾਂ ਮੁਤਾਬਕ ਬਾਬਾ ਰਾਮ ਸਿੰਘ ਜਿਹੜੇ ਨੇ ਉਹ ਜਿਉਂਦੇ ਹੀ ਨੇ ਅਜੇ। ਉਹ ਪੜ੍ਹਦੇ ਨੇ ਜਦ ਰੂਸ ਪੰਜਾਬੇ ਆਵੇਗਾ, ਬਾਬਾ ਰਾਮ ਸਿੰਘ ਨਾਲ ਹੋਣਗੇ, ਮਲੇਸ਼ ਖਾਲਸੇ ਦਾ ਅੰਤ ਕਰਨਗੇ, ਇੰਨੇ ਦਾ ਆਟਾ ਵਿਕੇਗਾ, ਪੰਥ ਖਾਲਸਾ। ਸੋ ਉਹਨਾਂ ਨੇ ਉਸ ਪੀਰੀਅਡ ਦੇ ਵਿੱਚ ਜਿਹੜੀ ਫੋਲੋਇੰਗ ਉਹਨਾਂ ਦੀ ਹੋਏਗੀ, ਉਹਨਾਂ ਨੂੰ ਇਹ ਦੱਸਣ ਦੇ ਲਈ ਕਿ ਭਾਈ ਹੋਪ ਕਾਇਮ ਹੈ, ਜਿਹੜੇ ਵੀ ਉਹਨਾਂ ਦੇ ਨਾਂ ਦੇ ਉੱਤੇ ਫਿਰ ਅੰਗਰੇਜ਼ਾਂ ਦੀ ਚਾਪਲੂਸੀ ਕਰਦੇ ਸੀ। ਇਹੀ ਕਹਾਣੀ ਸੁਭਾਸ਼ ਚੰਦਰ ਬੋਸ ਦੇ ਦੁਆਲੇ ਵੀ ਅੱਜ ਵੀ ਤੁਹਾਨੂੰ ਮਿਲ ਜਾਣਗੇ ਜਿਹੜੇ ਕਹਿਣਗੇ ਜੀ ਨਹੀਂ ਜਿਹੜਾ ਉਹ ਹਵਾਈ ਐਕਸੀਡੈਂਟ ਹੋਇਆ ਸੀ ਉਹ ਤਾਂ ਝੂਠੀ ਖਬਰ ਸੀ, ਉਹਦੇ 'ਚ ਸੁਭਾਸ਼ ਚੰਦਰ ਬੋਸ ਨਹੀਂ ਸੀ ਮਰੇ, ਉਹ ਸ਼ਾਲੀਮਾਰ ਦੇ ਬਾਬਾ ਬਣੇ ਹੋਏ ਨੇ ਜਾਂ ਫਲਾਣਾ ਮੰਕ ਹੈ ਜਾਂ ਢਿਮਕਾ ਮੰਕ ਹੈ। ਸੋ ਇਹ ਵਰਤਾਰਾ ਰਿਹਾ, ਪਰ ਇਸ ਪੀਰੀਅਡ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਉਹ ਜਿੱਥੇ ਇੱਕ ਪਾਸੇ ਉਸ ਐਂਗਰ ਨੂੰ ਵੀ ਘਟਾਉਣ ਦੀ ਕਿਤੇ ਨਾ ਕਿਤੇ ਲਾਈਨ ਹੈ ਜੋ ਇਸ ਵੇਲੇ ਹੈ ਔਰ ਪ੍ਰੈਸ਼ਰ ਬਿਲਟ ਹੋ ਰਿਹਾ, ਉੱਥੇ ਉਹ ਇਹ ਵੀ ਸਾਬਤ ਕਰਨਾ ਚਾਹੁੰਦੇ ਨੇ। ਜਦੋਂ ਹੁਣ ਨਾਲ ਦੀ ਨਾਲ ਇਹ ਖਬਰਾਂ ਵੀ ਪਲਾਂਟ ਕੀਤੀਆਂ ਜਾ ਰਹੀਆਂ ਨੇ ਕਿ ਜੀ ਹੋ ਸਕਦਾ ਹੈ ਅੰਮ੍ਰਿਤਪਾਲ ਸਿੰਘ ਹੁਲੀਆ ਬਦਲ ਕੇ ਨੇਪਾਲ ਜਾਂ ਪਾਕਿਸਤਾਨ ਚਲਾ ਜਾਏ, ਤੇ ਜਦੋਂ ਉਹਦੇ ਹੁਲੀਆ ਬਦਲਣ ਦੇ ਥੱਲੇ 5-5 ਤਸਵੀਰਾਂ ਸਰਕੂਲੇਟ ਕੀਤੀਆਂ ਜਾ ਰਹੀਆਂ ਜਿਹਦੇ 'ਚ ਜਿਹੜੇ ਕੇਸ ਕੱਟਿਆਂ ਦੀ ਵੀ ਹੈ ਕਿ ਭੇਸ ਬਦਲਣ ਦਾ ਮਤਲਬ ਹੀ ਇਹ ਹੈ ਕਿ ਉਹ, ਔਰ ਜਦੋਂ ਤੁਸੀਂ ਇੱਕ ਉਹਨਾਂ ਦਾ ਆਪਣਾ ਖਾਲਸਾਈ ਜਿਹੜਾ ਬਾਣਾ ਉਹਨਾਂ ਨੇ ਪਹਿਨਿਆ ਅੰਮ੍ਰਿਤ ਛਕਣ ਤੋਂ ਬਾਅਦ, ਚੋਲਾ ਔਰ
ਦੂਸਰਾ ਜੀ। ਔਰ ਤੁਸੀਂ ਜਦੋਂ ਦੂਸਰੇ ਡਰੈਸ 'ਚ ਦਿਖਾਉਂਦੇ ਹੋ ਜਾਂ ਦੂਜਿਆਂ ਨੂੰ ਕਹਿੰਦੇ ਜੀ ਲਓ ਜੀ ਆਪ ਤਾਂ ਕੋਵਿਡ ਨਿਕਲਿਆ ਪਾ ਕੇ ਦੌੜ ਗਿਆ, ਦੂਜਿਆਂ ਨੂੰ ਕਹਿੰਦਾ ਸੀ ਜੀ ਜੇ ਸਿੱਖੀ ਨੂੰ ਬਚਾਉਣਾ ਹੈ ਤੇ ਪੰਥ ਨੂੰ ਸਿਰ ਦਿਓ। ਸੋ ਇਹ ਕਰੈਕਟਰ ਅਸੈਸੀਨੇਸ਼ਨ ਵੀ ਬਿਲਕੁਲ ਨਾਲ ਦੀ ਨਾਲ ਇੱਕ ਉਹਨਾਂ ਦਾ ਮੇਨ ਚੈਨਲ ਮੀਡੀਆ ਦਾ ਕਹਿ ਰਿਹਾ ਸੀ ਕਿ ਜੀ ਇਹ ਜਿਹੜਾ ਸੰਤ ਬੰਦਾ ਹੁੰਦਾ ਉਹ ਤਾਂ ਸੋਚਦੇ ਉਹ ਹੈ ਹੀ ਕ੍ਰਿਮੀਨਲ ਮਾਈਂਡਡ ਸੀ ਔਰ ਉਹਨੇ ਤਾਂ ਪਹਿਲਾਂ ਹੀ ਪਲਾਨ ਕੀਤਾ ਸੀ। ਦੇਖੋ ਜੀ ਇੱਕ ਗੱਡੀ ਛੱਡੀ ਮਰਸੀਡੀਜ਼ ਫਲਾਣੀ ਲਈ, ਫਿਰ ਉੱਥੋਂ ਮੋਟਰਸਾਈਕਲ ਲਿਆ, ਫਿਰ ਅੰਦਰ ਕੱਪੜੇ ਬਦਲੇ, ਫਿਰ ਉਹ ਨਿਕਲ ਗਿਆ ਕਿ ਵੀ ਇਹ ਤਾਂ ਕ੍ਰਿਮੀਨਲ ਹੀ ਕਰ ਸਕਦਾ ਸੋ ਕਰੈਕਟਰ ਅਸੈਸੀਨੇਸ਼ਨ ਫੁੱਲ ਸਕੇਲ ਚੱਲ ਰਿਹਾ ਹੈ। ਜੀ ਜੇ ਉਹਨਾਂ ਨੇ ਈਵਨ ਕੱਲ ਨੂੰ ਪੇਸ਼ ਵੀ ਕਰਨਾ ਹੈ ਜਦੋਂ ਕਿ ਜੇ ਟਾਰਚਰ ਚੋਂ ਜਾਂ ਦੂਜੇ ਤੋਂ ਬਾਵਜੂਦ ਫਿਰ ਉਸ ਦਾ ਜੇ ਕੇਸ ਕਤਲ ਕੀਤੇ ਦਾ ਉਹਨੂੰ ਲਿਆ ਕੇ ਬਿਠਾਣ, ਉਹ ਕਹਿਣ ਜੀ ਹੁਣ ਕਿਉਂਕਿ ਭਗੌੜਾ ਕਰਾਰ ਦੇ ਦਿੱਤਾ ਹੈ, ਹੁਣ ਕਹਿਣਗੇ ਜੀ ਅਸੀਂ ਫਲਾਣੇ ਤੋਂ ਫੜ ਲਿਆ, ਫਲਾਣੀ ਸਰਹੱਦ ਟੱਪ ਰਿਹਾ ਸੀ, ਦੂਸਰਾ ਕਰ ਰਿਹਾ ਸੀ। ਸੋ ਇਹਨਾਂ ਸਾਰਿਆਂ ਦੇ ਚੱਲਦਿਆਂ ਅਸੀਂ ਇੱਕੋ ਗੱਲ ਹੀ, ਔਰ ਮੈਂ ਕੁਦਰਤੀ ਭਾਈ ਅੰਮ੍ਰਿਤਪਾਲ ਸਿੰਘ ਖੁਦ ਵੀ ਸ਼ਾਇਰ ਸਨ ਜਦੋਂ ਦੀਪ ਸਿੱਧੂ ਦੇ ਵੇਲੇ, ਔਰ ਇੱਕ ਦੋ ਵਾਰ ਅਸੀਂ ਪਹਿਲਾਂ ਵੀ, ਔਰ ਮੈਂ ਬਾਅਦ 'ਚ ਕਨਫਰਮ ਕੀਤਾ, ਮੈਂ ਕਿਹਾ ਅੰਮ੍ਰਿਤਪਾਲ ਸਿੰਘ ਕੌਣ ਨੇ, ਉਦੋਂ ਦੁਬਈ ਸੀ, ਉਹ ਕਿਹਾ ਜੀ ਉਹੀ ਨੇ। ਔਰ ਉਹਨਾਂ ਦਾ ਇੱਕ ਕਪਲੇਟ ਅੱਜ ਜਿਹੜਾ ਸਰਕੂਲੇਟ ਹੋ ਰਿਹਾ ਸੀ ਉਹਦੇ 'ਚ ਉਹਨਾਂ ਕਿਹਾ ਇਹ ਰਾਹ ਹੀ ਚੰਦਰਾ ਐਸਾ ਹੈ ਬਾਗੀ ਤੁਰ ਪੈਣ ਮੱਲੇ ਜੋਰੀ ਨੀ, ਜਿੱਥੇ ਦੁਨੀਆ ਸੁੱਖ ਆਰਾਮ ਲੋਚੇ ਇਹਨਾਂ ਸੇਜ ਕੰਡਿਆਂ ਦੀ ਜੋੜੀ ਨੀ। ਇਹ ਰਾਹ ਹੀ ਚੰਦਰਾ ਐਸਾ ਹੈ ਬਾਗੀ ਤੁਰ ਪੈਣ ਮੱਲੋ ਜੋਰੀ ਨੀ, ਜਿੱਥੇ ਦੁਨੀਆ ਸੁੱਖ ਆਰਾਮ ਲੋਚੇ ਇਹਨਾਂ ਸੇਜ ਕੰਡਿਆਂ ਦੀ ਜੋੜੀ ਨੀ। ਇਹਨਾਂ ਰਾਗ ਬਗਾਵਤੀ ਛੇੜ ਦਿੱਤੇ ਵਾਟ ਸ਼ਮਾ ਤੱਕ ਬਚਦੀ ਥੋੜੀ ਨੀ। ਹੋਣ ਮੁਬਾਰਕ ਇਹਨਾਂ ਨੂੰ ਕੈਦਖਾਨੇ ਚੜੇ ਸੂਰਮੇ ਅਣਖ ਦੀ ਘੋੜੀ ਨੀ। ਹੁਣ ਇਹ ਜਿਹਦੀ ਕਲਮ ਚੋਂ ਲਾਈਨਾਂ ਨਿਕਲਦੀਆਂ ਨੇ ਔਰ ਜਿਨ੍ਹਾਂ ਨੇ ਪ੍ਰੈਜੈਂਟੇਸ਼ਨਸ ਦੂਸਰਾ ਦੇਖਿਆ ਔਰ ਜਿਹੜੀ ਕਹਾਣੀ ਪੁਲਿਸ ਦੀ ਜਿਸ ਤਰੀਕੇ ਦੇ ਨਾਲ ਕੜੀ ਜਾ ਰਹੀ, ਔਰ ਅੱਜ ਹੀ ਉਹਨਾਂ ਦੀ ਮਾਤਾ ਜੀ ਦਾ ਇੰਟਰਵਿਊ ਵੀ ਕਿਸੇ ਚੈਨਲ ਨੇ ਕੀਤਾ, ਉਹਨਾਂ ਨੇ ਕਿਹਾ ਇਹ ਸਭ ਝੂਠ ਹੈ, ਇਹ ਪੁਲਿਸ ਦੱਸੇ ਵੀ ਉਹ ਕਿੱਥੇ ਇਹਨਾਂ ਦੇ ਕੋਲ ਹੈ। ਔਰ ਇਹੀ ਗੱਲ ਈਵਨ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਪ੍ਰਾਈਵੇਟ ਕਨਵਰਸੇਸ਼ਨ 'ਚ ਵੀ ਮੈਨੂੰ ਇੱਕ ਸਿੰਘ ਦੱਸ ਰਹੇ ਸੀ, ਜਿਹੜਾ ਉਹਨਾਂ ਨੇ ਕਿਹਾ ਜੀ ਇਹ ਇਹਨਾਂ ਦੀ ਸਾਰੀ ਝੂਠੀ ਕਹਾਣੀ ਹੈ, ਇਹਨਾਂ ਦੇ ਜਾਂ ਟਾਰਚਰ ਦੇ ਦੌਰਾਨ ਉਹਨੂੰ ਮਾਰਤਾ ਇਹਨਾਂ ਨੇ ਤੇ ਜਾਂ ਉਹਨੂੰ ਰੱਖਿਆ ਹੋਇਆ ਇਹਨਾਂ ਨੇ ਆਪਣਾ ਫਿਰ ਦਿਖਾਣ ਦੇ ਲਈ ਜਦੋਂ ਵੀ ਇਹ ਹੋਏਗਾ ਕਿ ਜੀ ਫੜੇ ਗਏ ਜਾਂ ਦੂਜੇ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਨਾਲ ਚੱਲਦੇ ਹਾਂ ਅਸੀਂ ਦੇਖਦੇ ਕਿ ਕਿਵੇਂ ਈਵਨ ਉਹਨਾਂ ਦੀ ਸਿੰਘਣੀ ਦੀ ਕਿਰਦਾਰਕੁਸ਼ੀ ਵੀ ਚੱਲ ਰਹੀ ਹੈ ਕਿ ਜੀ ਕਿਰਨਦੀਪ ਕੌਰ ਇਹ ਪੂਰੇ ਮੀਡੀਆ ਦੇ ਉੱਤੇ ਬਣਾ ਕੇ ਕਿ ਜੀ ਇਹ ਹੁਣ ਏਜੰਸੀਆਂ ਦੇਖ ਰਹੀਆਂ ਉਹਨਾਂ ਦੇ ਖਾਤੇ 'ਚ ਕਿੰਨੇ ਪੈਸੇ ਨੇ, ਕਿੱਥੋਂ ਆਏ, ਵਿਆਹ ਕਿਵੇਂ ਹੋਇਆ, ਕਿਹਨੇ ਕੀ ਸੰਬੰਧ ਜੋੜਿਆ। ਇਹ ਕਿਉਂਕਿ ਅੰਮ੍ਰਿਤਪਾਲ ਸਿੰਘ ਨੂੰ ਅਵਤਾਰ ਸਿੰਘ ਖੰਡਾ ਜਿਹੜੇ ਯੂਕੇ 'ਚ ਨੇ ਉਹਨਾਂ ਨਾਲ, ਫਿਰ ਪਰਮਜੀਤ ਸਿੰਘ ਪੰਮੇ ਨਾਲ। ਸੋ ਇਹ ਸਾਰੇ ਹੀ ਜਿਹੜੀ ਹੈ ਕਰੈਕਟਰ ਅਸੈਸੀਨੇਸ਼ਨ ਚੱਲ ਰਹੀ ਹੈ। ਔਰ ਇਹ ਸਟੋਰੀ ਦੇ ਨਾਲ ਫਿਰ ਅੱਜ ਜਦੋਂ ਇਹ ਭੰਡ ਮਹਿਕਮੇ ਦਾ ਭੰਤਾ, ਜਿਹਨੂੰ ਆਮ ਸੋਸ਼ਲ ਮੀਡੀਆ ਭੰਤਾ ਹੀ ਕਹਿੰਦਾ ਹੈ, ਭਗਵੰਤ ਮਾਨ, ਉਹਨੇ ਵੀ ਹਿੰਦੀ ਦੇ ਵਿੱਚ ਚੇਸਟ ਹਿੰਦੀ 'ਚ 6.5 ਮਿੰਟ ਦਾ ਆਪਣਾ ਜਿਹੜਾ ਉਹ ਮੈਸੇਜ ਦਿੱਤਾ ਨਮਸਕਾਰ ਕਰਕੇ। ਹੁਣ ਉਹ ਇਵੇਂ ਲੱਗ ਰਿਹਾ ਸੀ ਕਿ ਵੀ ਇੱਕ ਤਾਂ ਉਹਦੀ ਸ਼ਕਲ ਹੀ ਵੈਸੇ ਬਹੁ ਰੂਪੀਏ ਵਾਲੀ ਹੈ, ਜਿਵੇਂ ਉਹਨੇ ਉਹ ਆਪਣੀ ਸ਼ਕਲ ਬਣਾਈ ਹੋਈ ਹੈ ਜਾਲੀ, ਸਿਰ ਤੇ ਪੱਗ ਰੱਖ ਕੇ, ਤੇ ਮਗਰ ਅੰਬੇਦਕਰ ਤੇ ਭਗਤ ਸਿੰਘ, ਡਾਕਟਰ ਅੰਬੇਦਕਰ ਨਾਲ ਕੋਈ ਇਹਨਾਂ ਦੀ ਸਿਆਸਤ ਦਾ ਲਾਗਾ ਦੇਗਾ ਨਹੀਂ, ਨਾ ਕੇਜਰੀਵਾਲ ਦਾ ਨਾ ਇਹਨਾਂ ਦਾ, ਸਿਰਫ ਦਲਿਤ ਵੋਟ ਬੈਂਕ ਨੂੰ ਲੈ ਕੇ। ਤੇ ਭਗਤ ਸਿੰਘ ਜਿਹੜਾ ਜਿਹਨੂੰ ਪੱਗ ਉਹ ਆਪਣੇ ਰੰਗ ਵਾਲੀ ਬਣਾਈ ਜਿਵੇਂ ਉਹਦਾ ਹੀ ਵਾਰਿਸ ਜੰਮਿਆ ਹੁੰਦਾ, ਲੇਕਿਨ ਕੋਈ ਪੰਜਾਬ ਦੀ ਧਰਤੀ ਦੇ ਉੱਤੇ ਜਿੱਥੇ ਗੁਰੂਆਂ ਦੀ ਬਖਸ਼ਿਸ਼ ਔਰ ਸਿੱਖੀ ਮੋਟੀਵੇਸ਼ਨ ਫੈਕਟਰ ਹੈ, ਉੱਥੇ ਇਹ ਕਿਵੇਂ ਉਭਾਰੇ ਗਏ ਆਈਕੋਨਿਕ ਆਪਣੇ ਬਣਾ ਕੇ ਔਰ ਚੇਸਟ ਹਿੰਦੀ 'ਚ ਨਮਸਕਾਰ ਕਰਕੇ। ਉਹਦੇ ਮੂੰਹੋਂ ਇਹ ਵੀ ਨਹੀਂ ਹੈ ਜਿਵੇਂ ਉਹ ਹੁਣ ਤੂੰ ਚੀਫ ਮਿਨਿਸਟਰ ਪੰਜਾਬ ਦਾ ਹੈ, ਪੰਜਾਬੀ ਜ਼ਬਾਨ 18 ਮੇਨ ਜ਼ਬਾਨਾਂ 'ਚ ਰੈਕਗਨਾਈਜ਼ਡ ਹੈ, ਸੂਬਾ ਹੀ ਪੰਜਾਬੀ ਦੇ ਆਧਾਰ ਤੇ ਬਣਿਆ, ਔਰ ਉਹਦੇ 'ਚ ਜਿਹੜੇ ਉਹਨੇ ਕਹੇ ਉਹ ਇਵੇਂ ਹੀ ਸੀ ਕਿ ਅਮਿਤ ਸ਼ਾਹ ਦੀ ਡਿਕਟੇਸ਼ਨ ਜਿਹੜੀ ਹੈ ਉਸ ਤੋਂ ਉਹਨੇ ਖੱਬਾ ਸੱਜਾ ਵੀ ਨਹੀਂ ਕੀਤਾ। ਔਰ ਇਹੀ ਅਲਫਾਜ਼ ਅਸੀਂ ਅਰਵਿੰਦ ਕੇਜਰੀਵਾਲ ਦੀ ਗੱਲ ਕੀਤੀ ਸੀ ਜਦੋਂ ਉਹ इंडिया टुडे दे फंक्शन च कह रहा है भारत माता के आंचल में कोई दाग नहीं लगने देंगे और कुचल देंगे, और वही लफज ਜਿਹੜੇ ਕਦੇ ਅਮਿਤ ਸ਼ਾਹ ਨੇ ਕਹੇ ਸੀ ਕਿ ਪਨਪਨੇ ਨਹੀਂ ਦੇਣਗੇ, ਉਹੀ ਜਿਹੜੇ ਗਵਰਨਰ ਪ੍ਰੋਤ ਨੇ ਕਹੇ ਸੀ ਪੰਜਾਬ ਦੇ ਗਵਰਨਰ ਨੇ ਕਿ ਬਈ ਇਹ ਤਾਂ
ਇਹਨਾਂ ਨੂੰ ਨਿਪ ਇਨ ਦਾ ਬੱਡ ਕਰਨਾ ਚਾਹੀਦਾ ਹੈ। ਜੀ। ਔਰ ਉਹਦੇ 'ਚ ਉਹ ਆਪਣੇ ਆਪ ਨੂੰ ਅਮਨ ਚੈਨ ਦਾ ਰਾਖਾ ਪੰਜਾਬ ਦਾ ਕਹਿ ਕੇ ਉਹਨੂੰ ਕਹਿੰਦਾ ਕਿ ਵੀ ਮੁਲਕ ਦੇ ਖਿਲਾਫ ਪੰਜਾਬ 'ਚ ਪਨਪਨ ਵਾਲੀ ਕਿਸੇ ਵੀ ਤਾਕਤ ਨੂੰ ਬਖਸ਼ਿਆ ਨਹੀਂ ਜਾਏਗਾ। ਇਹ ਉਹਦੇ ਸੇਲੈਂਟ ਪੁਆਇੰਟ ਨੇ। ਉਹਨੂੰ ਪੂਰੀ ਇਬਾਰਤ 'ਚ ਬਣਾ ਕੇ ਪੂਰਾ ਵਧਾਈ ਦਿੰਦੇ ਆ ਕਿ ਜੀ ਅਸੀਂ ਇੰਨਾ ਵੱਡਾ ਆਪਰੇਸ਼ਨ ਕੀਤਾ ਹੈ, ਮੈਨੂੰ ਬਹੁਤ ਵਧਾਈਆਂ ਆ ਰਹੀਆਂ ਨੇ ਕਿ ਜੀ ਤੁਸੀਂ ਸਾਡੇ ਬੱਚਿਆਂ ਨੂੰ ਬਚਾ ਲਿਆ, ਨਹੀਂ ਤਾਂ ਉਹ ਗਲਤ ਰਸਤੇ ਤੇ ਦਹਿਸ਼ਤਗਰਦੀ ਔਰ ਡਰ, ਕਿਉਂਕਿ ਅੰਮ੍ਰਿਤਪਾਲ ਸਿੰਘ ਨਾਲ ਹਰ ਉਹ ਈਵਲ, ਜੇ ਉਹਨਾਂ ਨੇ ਡਰੱਗ ਐਡਿਕਸ਼ਨ ਸੈਂਟਰ ਬਣਾਇਆ, ਉਹ ਕਹਿ ਰਹੇ ਨੇ ਜੀ ਉੱਥੇ ਜਿਹੜੇ ਨੇ ਉਹ ਸੁਸਾਈਡ ਬੰਬ ਬਣਾ ਰਿਹਾ ਸੀ, ਕਿਉਂਕਿ ਉਹ ਜਿਨ੍ਹਾਂ ਨੂੰ ਉਹ ਡਰੱਗ ਛਡਾਉਣ ਦਾ ਬਹਾਨਾ ਸੀ, ਐਕਚੁਅਲੀ ਉਹ ਡਰੱਗ ਦੇ ਰਿਹਾ ਸੀ ਉਹਨਾਂ ਨੂੰ ਔਰ ਉਹਨਾਂ ਨੂੰ ਤਿਆਰ ਕਰ ਰਿਹਾ ਸੀ ਕਿ ਵੀ ਉਹਨਾਂ ਨੇ ਕਿਹਨੂੰ ਨਿਸ਼ਾਨਾ ਬਣਾਉਣਾ ਔਰ ਕੀ ਹੈ। ਔਰ ਫਿਰ ਇਹ ਬਹਾਨਾ ਕਰਕੇ ਉਹ ਤਾਂ ਫੌਜ ਬਣਾ ਰਿਹਾ, ਬੁਲਟ ਪ੍ਰੂਫ ਜੈਕਟਸ ਵੀ ਮਿਲੀਆਂ ਉਹਨਾਂ ਦੇ ਉੱਤੇ, ਜਿਹੜਾ ਹੈ ਉਹ ਇਹ ਲਿਖਿਆ ਹੋਇਆ ਕਿ ਜੀ ਇਹ ਫਲਾਣੀ ਫੌਜ ਹੈ, ਖਾਲਸਾ ਫੌਜ ਹੈ। ਔਰ ਇਹ ਜੇ ਹੁਣ ਇਹਦੇ ਨਾਲ ਸ਼ੁਰੂ ਹੁੰਦਾ ਹੈ, ਇਹਨੂੰ ਉਹ ਜੋੜ ਰਹੇ ਨੇ ਕਿਸੇ ਹੋਰ ਨਾਲ। ਭਾਈ ਜਦੋਂ ਤੁਸੀਂ ਉਹ ਖਾਲਸਾ ਔਰ ਉਹਨਾਂ ਦੇ ਜਿਹੜੇ ਉਹ ਜੈਕਟਸ ਦਾ ਡਰੈਸਅਪ ਵੀ ਬਣਾਇਆ, ਹੁਣ ਜਦੋਂ ਖਾਲਸਾ ਅਕਾਲ ਪੁਰਖ ਕੀ ਫੌਜ ਹੈ ਤੇ ਅਕਾਲ ਪੁਰਖ ਕੀ ਫੌਜ AKF ਹੈ, ਉਹਨੂੰ ਕਿਸੇ ਹੋਰ ਨਾਲ ਜੋੜ ਰਹੇ ਨੇ ਕਿ ਵੀ, ਔਰ ਇਹ ਪੂਰੀ ਟ੍ਰੇਨਿੰਗ ਚੱਲ ਰਹੀ ਸੀ। ਔਰ ਦੂਸਰਾ ਫਿਰ ਉਹਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਉਹਨੇ ਕਿਹਾ ਜੀ ਅਸੀਂ ਬਿਲਕੁਲ ਆਮ ਆਦਮੀ ਪਾਰਟੀ ਸਾਡੀ ਕਿਸੇ ਧਰਮ ਜਾਂ ਦੂਜੇ ਦੇ ਨਾਂ ਨਾਲ ਨਹੀਂ ਜੁੜੀ ਹੋਈ, ਔਰ ਇਸ ਸਾਰੇ ਨੂੰ ਅਸੀਂ ਕਿਸੇ ਵੀ ਮੁਲਕ ਵਿਰੋਧੀ ਤਾਕਤ ਨੂੰ ਪੰਜਾਬ 'ਚ ਸਿਰ ਨਹੀਂ ਚੁੱਕਣ ਦਿਆਂਗੇ। ਇਹ ਇਸ ਕਿਸਮ ਦੀ ਲੈਂਗੁਏਜ ਉਹੀ ਅਮਿਤ ਸ਼ਾਹ ਔਰ ਜਿਹੜੀ ਕਦੇ ਅਮਰਿੰਦਰ ਵੀ ਬੋਲਦਾ ਰਿਹਾ। ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਨੇ ਜੇ ਕੋਈ ਪੰਜਾਬ ਤੇ ਮਾੜੀ ਅੱਖ ਰੱਖੇ ਤਾਂ ਪੰਜਾਬ ਇਸ ਨੂੰ ਬਰਦਾਸ਼ਤ ਨਹੀਂ ਕਰਦਾ। ਉਹੀ ਪਾਕਿਸਤਾਨ ਦੀ ਕਹਾਣੀ ਵੀ ਵਿੱਚ ਵਿਚਾਲੇ ਉਹਨਾਂ ਨੇ ਇਹ ਨਾਲ ਦੀ ਨਾਲ ਕਿਹਾ ਕਿ ਵੀ ਮੇਰੇ ਇਸ ਸਾਡੇ ਐਕਸ਼ਨ ਦੀ ਜਿਹੜਾ ਹੈ ਉਹ ਪੰਜਾਬੀਆਂ ਨੇ ਬਹੁਤ ਸ਼ਲਾਘਾ ਕੀਤੀ ਹੈ, ਭਾਰਤ ਭਰ ਸ਼ਲਾਘਾ ਹੋਈ ਹੈ। ਜਿਨ੍ਹਾਂ ਨੇ ਇਸ ਦੇ ਵਿੱਚ ਸਾਥ ਦਿੱਤਾ ਉਹ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪੰਜਾਬ ਦੀ ਸ਼ਾਂਤੀ ਨੂੰ ਤੋੜਨ ਦਾ ਸੁਪਨਾ ਲੈਣਾ ਵੀ ਗਲਤ ਫਹਿਮੀ ਹੈ, ਔਰ ਪੰਜਾਬ ਇੱਕ ਨੰਬਰ ਸੂਬਾ ਸੀ ਔਰ ਅਸੀਂ ਇਸ ਨੂੰ ਇੱਕ ਨੰਬਰ ਸੂਬਾ ਬਣਾਵਾਂਗੇ। ਸੋ ਇਹ ਜਦੋਂ ਤੁਸੀਂ ਇੱਕ ਸਕ੍ਰਿਪਟਡ ਪਲਾਨ ਦੇ ਉੱਤੇ ਕੰਮ ਕਰ ਰਹੇ ਹੁੰਦੇ ਹੋ ਤਾਂ ਫਿਰ ਹੁਣ ਇਹ ਸਾਰੀ ਕਹਾਣੀ ਕਿ ਭਾਈ ਹੁਣ ਅਜਨਾਲਾ ਘਟਨਾ ਨੂੰ ਵੀ ਲਗਭਗ 1 ਮਹੀਨਾ ਹੋ ਗਿਆ ਸੀ, ਔਰ ਇਸ ਸਾਰੇ ਪੀਰੀਅਡ 'ਚ ਭਗਵੰਤ ਮਾਨ ਦਾ ਜਾਣਾ ਔਰ ਇਹ ਸਾਰਾ NIA ਦੀ ਇਸ ਦੇ ਵਿੱਚ ਇਨਵੋਲਵਮੈਂਟ, ਔਰ ਫਿਰ ਕਿਵੇਂ ਇਸ ਸਾਰੇ ਨੂੰ ਜਿਹੜਾ ਉਹ ਸਰੰਜਾਮ ਦਿੱਤਾ ਗਿਆ ਇਸ ਸਾਰੇ ਹਮਲੇ ਨੂੰ, ਔਰ ਇਸ ਦੀ ਆੜ 'ਚ ਪੰਜਾਬ ਦੇ ਵਿੱਚ ਕਿਵੇਂ ਜਿਹੜਾ ਹੈ ਉਹ ਸਰਚ ਆਪਰੇਸ਼ਨ ਦੇ ਨਾਂ ਥੱਲੇ ਕਿ ਜੀ ਉਹ ਭਗੌੜਾ ਹੋ ਗਿਆ, ਉਹਨੂੰ ਲੱਭਿਆ ਜਾ ਰਿਹਾ ਔਰ ਇਸ ਦੇ ਲਈ ਅਸੀਂ ਕਰ ਰਹੇ। ਔਰ ਇਹਦੇ 'ਚ ਨਾਲ ਦੀ ਨਾਲੇ ਵੀ ਪ੍ਰਚਾਰਿਆ ਜਾ ਰਿਹਾ, ਦੇਖੋ ਜੀ ਪੰਜਾਬ 'ਚ ਤਾਂ ਜ਼ਿੰਦਗੀ ਆਮ ਵਾਂਗ ਹੈ, ਕੋਈ ਨਿਕਲਿਆ ਹੀ ਨਹੀਂ ਉੱਥੇ। ਹਕੀਕਤ ਇਹ ਹੈ ਵੀ ਸੋਹਾਣਾ ਸਾਹਿਬ ਗੁਰਦੁਆਰਾ ਸਾਹਿਬ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਇੱਕ ਵੱਡਾ ਪ੍ਰੋਟੈਸਟ ਹੈ, ਪਰ ਨਾਲ ਦੀ ਨਾਲ ਜਿਵੇਂ ਕੱਲ ਪੁਲਿਸ ਨੇ ਧੱਕੇ ਦੇ ਦੇ ਕੇ ਬਜ਼ੁਰਗਾਂ ਨੂੰ ਵੀ ਗੱਡੀ ਸੁੱਟ ਕੇ ਉਹ ਸਾਰੇ ਨੂੰ ਜਿਹੜਾ ਉਹ ਖਤਮ ਕੀਤਾ ਹੈ। ਔਰ ਇਸੇ ਤਰ੍ਹਾਂ ਜਿਹੜਾ ਹਰੀਕੇ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਜੁੜੀਆਂ ਹੋਈਆਂ ਨੇ, ਉਹਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆਇਆ ਜੀ 2 ਰਾਹ ਨੇ, ਇੱਕ ਛੱਡ ਦਿਓ ਇੱਕ ਜਾਣ ਦਿਓ, ਇਹ ਕਿਸੇ ਵੇਲੇ ਵੀ ਉਹਨਾਂ ਦੇ ਉੱਤੇ ਵੀ ਕ੍ਰੈਕਡਾਊਨ ਕਰ ਸਕਦੇ ਨੇ। ਔਰ ਸਾਡੀ ਇਹ ਖਬਰਾਂ 'ਚ ਇਹ ਹੈ ਕਿ ਭਾਈ ਉੱਥੇ ਲੋਅਰ ਲੈਵਲ ਦੇ ਉੱਤੇ ਪ੍ਰੋਟੈਸਟ ਹੋਏ ਨੇ, ਪਰ ਇਸ ਗੱਲ 'ਚ ਤੋਂ ਵੀ ਕੋਈ ਇਨਕਾਰ ਨਹੀਂ ਹੈ ਕਿ ਸਾਰੀਆਂ ਹੀ ਸਿਆਸੀ ਧਿਰਾਂ ਜਿਨ੍ਹਾਂ ਦੇ ਵਿੱਚ ਪੰਥਕ ਧਿਰਾਂ ਵੀ ਸ਼ਾਮਲ ਨੇ, ਉਹਨਾਂ ਨੇ ਕਿਸੇ ਨੂੰ ਸ਼ਾਇਦ ਗੁੱਡ ਰਿਡੈਂਸ ਲੱਗਿਆ ਕਿ ਅੰਮ੍ਰਿਤਪਾਲ ਸਿੰਘ ਇਹ ਤਾਂ ਇੰਨੀ ਤੇਜ਼ੀ ਨਾਲ ਉਹਨੇ ਸਪੇਸ ਬਣਾ ਲਿਆ ਸੀ, ਅਸੀਂ ਇਰੈਲੇਵੈਂਟ ਹੋ ਗਏ। ਹਾਲਾਂਕਿ ਡਰਾਮੇ ਸਾਰਿਆਂ ਨੇ ਕੀਤੇ ਨੇ। ਉਹਦੇ 'ਚ ਬਾਦਲ ਦਲ ਨੇ 7-8 ਵਕੀਲਾਂ ਦੀ ਲਿਸਟ ਜਾਰੀ ਕੀਤੀ ਹੈ ਕਿ ਜੀ ਜਿਹੜੇ ਬੱਚੇ ਚੁੱਕੇ ਜਾ ਰਹੇ ਨੇ ਦੂਜੇ ਉਹ ਇਧਰ ਜਿਹੜਾ ਕਨੈਕਸ਼ਨ ਕਰਨ, ਔਰ ਉਹਨਾਂ ਦੇ ਹੋਰਨਾਂ ਨੇ ਵੀ ਬਿਆਨਬਾਜ਼ੀ ਐਕਟਿੰਗ ਕਰਨ ਵਾਲਾ ਜਥੇਦਾਰ ਅਕਾਲ ਤਖਤ ਦਾ ਉਹ ਵੀ ਉਸ ਕਿਸਮ ਦੀਆਂ ਗੋਲ ਮੋਲ ਜੀਆਂ ਗੱਲਾਂ ਜਿਨ੍ਹਾਂ ਦਾ ਨਾ ਕੋਈ ਮੂੰਹ ਹੈ ਨਾ ਸਿਰ ਹੈ। ਇਸੇ ਤਰੀਕੇ ਨਾਲ ਉਹਨਾਂ ਦੀ ਬਾਕੀ ਲੀਡਰਸ਼ਿਪ ਕੱਲੇ ਦਾ ਬਿਆਨ ਕਿ ਜੀ ਇਹ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼, ਉਹ ਤੁਹਾਡੇ ਮੁੰਡੇ ਚੁੱਕ ਲਏ ਨੇ, ਉਹਨਾਂ ਨੇ ਬਿਲਕੁਲ ਲਗਾਤਾਰਤਾ ਨਾਲ ਉਹ ਬਰਾਬਰ ਕਰ ਰਹੇ ਨੇ। ਭਾਈ ਅੰਮ੍ਰਿਤਪਾਲ ਸਿੰਘ ਜਿਸ ਨੇ ਪੰਜਾਬ ਦੇ ਅੰਦਰ ਸਿੱਖੀ ਮੂਵਮੈਂਟ ਦੀ ਰਿਵਾਈਵਲ, ਖਾਲਸਾ ਰਵਾਇਤਾਂ ਦੀ ਰਿਵਾਈਵਲ, ਡਰੱਗ ਡੀ ਐਡਿਕਸ਼ਨ, ਕਿਉਂਕਿ ਇਹ ਸਾਰਾ ਹੀ ਮਾਫੀਆ ਜਿਹੜਾ ਹੈ। ਔਰ ਇਹ ਗੱਲ ਕਿਉਂਕਿ ਇੱਕੋ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਇੰਨੇ ਦੁਸ਼ਮਣ ਬਣ ਗਏ ਕਿਉਂਕਿ ਜਦੋਂ ਤੁਸੀਂ ਸੱਚ ਦੀ ਵਾਟ ਤੇ ਤੁਰਦੇ ਹੋ ਤੇ ਅਲਟੀਮੇਟਲੀ ਜਿਹੜਾ ਉਹ ਕੌਣ ਹਰਟ ਹੁੰਦਾ ਫਿਰ ਇਹਦੀ ਪਰਵਾਹ ਨਹੀਂ ਹੁੰਦੀ। ਸੋ ਉਹਨਾਂ ਦੇ ਨਾਲ ਹਰ ਇੱਕ ਨੂੰ ਹੀ ਜਿਹੜਾ ਕੋਈ ਨਾ ਕੋਈ ਸੀ ਕਿ ਭਾਈ ਇਸ ਆਵਾਜ਼ ਨੂੰ ਦੱਬ ਦਿੱਤਾ ਜਾਏ।
ਔਰ ਜਿਸ ਕਿਸਮ ਦਾ ਪਲਾਟ ਉਹਨਾਂ ਦੇ ਅਰਾਊਂਡ ਕ੍ਰੀਏਟ ਕੀਤਾ ਤਾਂ ਉਹ ਤਾਂ ਦਿੱਲੀ ਦੀਆਂ ਖਬਰਾਂ ਤਾਂ ਸੁਣੀਆਂ ਨਹੀਂ ਜਾ ਸਕਦੀਆਂ। ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਪੂਰਾ 20-20 ਮਿੰਟ ਦਾ कि कैसे आया ड्रग, कैसे दुबई से निकला, कहाँ से मर्सिडीज आई, कौन ड्रग माफिया है, ड्रग के पैसे कहाँ जमा कराए, जॉर्जिया कैसे ट्रेनिंग लेने को पहुंचा और कैसे पंजाब में आया और कैसे पंजाब का हुआ और वो कर करा के फिर जिवें ये है कि जी बहुत वड्डी प्राप्ति और बहुत वड्डा जिहड़ा जे इस सब नूं प्राप्ति कहना होए ਤੇ ਫਿਰ ਉਹਨਾਂ ਦੇ ਐਸਕੇਪ ਦੀ ਸਟੋਰੀ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਕੋਈ ਸੈਂਸ ਨਹੀਂ ਬਣਾਉਂਦੇ, ਕਿਉਂਕਿ ਜੇ ਤੁਹਾਡਾ ਆਪਰੇਸ਼ਨ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਸੀ ਤੇ ਉਹ ਤੁਹਾਡੇ ਕਹਿਣ ਮੁਤਾਬਕ ਭਗੌੜਾ ਹੈ, ਤੇ ਫਿਰ ਈਡੀ ਸਫਲਤਾ ਤੁਹਾਨੂੰ ਕਿਹੜੀ ਹਾਸਲ ਹੋਈ ਜਿਹੜਾ ਤੁਸੀਂ ਖੁਦ ਹੀ ਉਹ ਸਾਰੇ ਨੂੰ ਕ੍ਰੀਏਟ ਕੀਤਾ। ਲੇਕਿਨ ਇਸ ਸਭ ਦੇ ਵਿੱਚ ਮੈਂ ਸਮਝਦਾ ਕਿ ਬਾਹਰ ਡਾਇਸਪੋਰਾ ਸਿੱਖ, ਪੰਜਾਬ ਦੇ ਵਿੱਚ ਵੀ ਉਹ ਹਿੰਮਤੀ ਨੇ, ਔਰ ਇਹ ਅਸੀਂ ਡਿਸਕਸ ਕਰਾਂਗੇ ਆਉਣ ਵਾਲੇ ਸੈਗਮੈਂਟਸ ਦੇ ਵਿੱਚ ਵੀ ਕਿ ਸਾਡੇ ਲਈ ਕੀ ਆਪਸ਼ਨਸ ਬਚੀਆਂ ਨੇ। ਸਿੱਖ ਕੌਮ ਨੇ ਜੇ ਹੁਣ ਡੂ ਔਰ ਡਾਈ ਦੀ ਸਾਡੀ ਬੈਟਲ ਹੈ ਤੇ ਅਸੀਂ ਕਿਵੇਂ ਦੁਸ਼ਮਣ ਦੀਆਂ ਸਫਾਂ ਦੇ ਵਿੱਚ ਜਾ ਕੇ ਸਫਾਂ ਨੂੰ ਚੀਰ ਕੇ ਆਪਣੇ ਨਿਸ਼ਾਨੇ ਤੱਕ ਪਹੁੰਚਣਾ ਹੈ, ਉਸ ਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ। ਸਾਡੇ ਫੋਨ ਨੰਬਰ ਹੈ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।